अस्सलाम वालेकुम नाज़रीन, मैं तुहाडा अपना वीर महर उस्मान अशरफ और तुसी देख रहे हो साडा यूट्यूब चैनल स्पोर्ट्स नवा लाहौर। अज मेरे वास्ते एक बहुत वड्डी एजाज़ की गल है कि असी एक ऐसे प्लेयर नाल बैठे हैं जिहड़ा साडे टोबे वास्ते बहुत वड्डे मान की गल है और साडे वास्ते बड़ी मान की गल है कि मैं तकरीबन 6 साल हो गए है भाई उन्होंने मिहनत तरले कर रहे हैं भाई सानू इंटरव्यू वास्ते टाइम दे दो, लेकिन अज जिहड़ा है ना सानू टाइम दिता भाई उन्होंने काबू आ गया। वो भी एक कह लो कि बहुत वड्डी कह लो कि सिफारिश ही साडे को ते फिर भाई हुणां को सानू अज टाइम लब्भा। प्यार भी बहुत है साडा भाई हुणां नाल ते लेकिन टाइम नहीं सी सानू मिल रहा। ते मैं गल कर रहा अपने बहुत ही प्यारे वीर भाई अतीक, जिहड़ा अतीक पावे दे नां तो मशहूर होने वाले साडे टोबा टैक्सिंग दे प्लेयर ने। अज असी उन्हां कोल आए हैं, उन्हां दा इंटरव्यू करांगे और गल्लां बातां तुहाडे नाल शेयर करांगे। अस्सलाम वालेकुम भाजी। भाजी सब तो पहलां ते जिहड़ा है ना तुहाडा बहुत बहुत शुक्रिया कि तुसी 6 साल दी साडी मेहनत तरले तो बाद सानू टाइम दे दित्ता। बस यार भाजी टाइम ज नहीं बन रहा। अच्छा ते अज बन गया टाइम। अच्छा भाई तीक जिहड़ा है ना माशाअल्लाह आपां थोड़े रेगुलर सवाल करांगे उस तो बाद फिर कबड्डी बारे आवांगे। तुसी वेट दी कबड्डी किन्नी क देर तुसी जिहड़ी है ना वेट दी कबड्डी खेली है ਤੇ ਕਦੋਂ ਤੁਸੀਂ ਓਪਨ ਕਬੱਡੀ ਚ ਆਏ ਜੇ? ਪਹਿਲਾਂ ਨਾ ਭਾਜੀ ਮਿਸਾਲ ਵੇਟਾਂ ਦੇ ਕਿਹੜੇ ਮੈਚ ਨਾ ਚੀਚਾ ਤੇ ਨਹੀਂ ਅੱਛਾ ਮੇ ਬੋਤੇ ਹੁੰਦੇ ਸੀ ਭਾਜੀ ਚੀਚਾ ਬਤਨੀ ਵਾਲੀ ਸਾਈਡ ਤੇ ਚੀਚਾ ਤੇ ਨਹੀਂ ਗੱਲ ਸਹੀ ਹਾਸਲਪੁਰ ਵਾਲ ਫਿਰ ਚੀਚਾ ਤੇ ਨਹੀਂ ਗੱਲ ਮਿਸਾਲ ਨਾ ਵੇਟ ਉਦੋਂ 55 ਕਿਲੋ ਤੋਂ ਮਿਸਾਲ ਬਾਹਰ ਜਾਣ ਲੱਗ ਪਏ ਸੀ। ਅੱਛਾ ਮਿਸਾਲ 55 ਕਿਲੋ ਵਜਣ ਸੀ ਤੇ ਟੂਰਨਾਮੈਂਟ ਮਿਸਾਲ 65 ਦਾ ਹੋਣਾ 60 ਦਾ ਹੋਣਾ ਹਾਂਜੀ ਫਿਰ ਖੇਡਣ ਲੱਗ ਪਏ। ਹਾਂ ਵਧੀਆ ਮਾਸ਼ਾਅੱਲਾ। ਫਿਰ ਹੌਲੀ ਹੌਲੀ ਵੇਟ ਆ ਦੇ ਮਿਸਾਲ 70 72 ਦੇ ਸਹੀ 80 85 ਦੇ ਆ ਗਏ ਤੇ 18 ਦੇ ਵਿੱਚ ਜਾ ਕੇ ਫਿਰ ਮੈਂ ਭਰਤੀ ਹੋ ਗਿਆ। ਆਲ ਓਪਨ ਤੁਸੀਂ ਮਤਲਬ ਖੇਲਣ ਲੱਗ ਪਏ, ਓਪਨ ਮੈਚ ਖੇਲਣ ਡੇ ਜੀ? 18 ਚ ਮੈਂ ਫਿਰ ਭਰਤੀ ਹੋ ਗਿਆ ਹਾਂ, ਇੰਟਰਵਿਊ ਮਲਤਾਨ ਖੇਡੀ ਸੀ ਮਾਸ਼ਾਅੱਲਾ ਜੀ। ਤੇ ਉਸ ਤੋਂ ਬਾਅਦ ਫਿਰ ਮੇਰੀ ਨੌਕਰੀ ਲੱਗ ਗਈ ਮਾਸ਼ਾਅੱਲਾ, ਫਿਰ ਓਪਨ ਖੇਡਣ ਲੱਗ ਗਿਆ। ਓਪਨ ਖੇਲਣ ਲੱਗ। ਅੱਛਾ ਭਾਈ ਤੀਕ ਮੈਂ ਮਤਲਬ ਤੁਹਾਡਾ ਬਹੁਤ ਜ਼ਿਆਦਾ ਮਤਲਬ ਕਬੱਡੀ ਦੇਖੀ ਹੈ, ਤੁਹਾਨੂੰ ਬਹੁਤ ਦੇਰ ਦਾ ਮੈਂ ਜਾਣਦਾ ਤੇ ਤੁਸੀਂ ਜ਼ਿਆਦਾਤਰ ਜਿਹੜਾ ਜੱਫਾ ਨਾ ਉਹ ਮਤਲਬ ਇੱਕ ਟੈਕਨੀਕ ਦੇ ਜ਼ਰੀਏ ਲਾਉਂਦੇ ਕਿ ਥੱਲੇ ਵੜ ਕੇ ਜੱਫਾ ਲਾਉਣਾ ਤੇ ਪਲੇਅਰ ਨੂੰ ਵਾਵਾ ਹੀ ਕੁੱਟਣਾ। ਇਹ ਜਿਹੜੀ ਇਹ ਟੈਕਨੀਕ ਮਤਲਬ ਇਹ ਸਿਖਾਈ ਗਈ ਟੈਕਨੀਕ ਸੀ ਕਿ ਇਹ ਮਤਲਬ ਬਲੱਡ 'ਚ ਹੀ ਸੀਗੀ ਕਿ ਇਹ ਆਪ ਹੀ ਟੈਕਨੀਕ ਆਈ ਹੈ ਕਿ ਯਾਰ ਬੰਦੇ ਨੂੰ ਇੰਜ ਕਰ? ਜੀ ਵਿੱਚ ਕੁਝ ਗੱਲਾਂ ਸਿਖਾਈਆਂ ਵੀ ਗਈਆਂ ਵਾ, ਕੁਝ ਸਿੱਖੀਆਂ ਵੀ ਆ। ਸਹੀ। ਕੁਝ ਉਦੋਂ ਵੀ ਅੱਲਾ ਲੋ ਵੀ ਖੂਨ ਚ ਵੀ ਹੈਗੀ ਸੀ। ਸਹੀ। ਬ੍ਰੇਕ ਮਾਰਨੀ, ਨੱਸ ਕੇ ਮਗਰ ਚੱਲਣਾ ਤੇ ਤੁਹਾਨੂੰ ਪਤਾ ਫਿਰ ਆਰ ਕੀ ਜਾਣਾ ਭਾਜੀ। ਹਾਂਜੀ। ਤੇ ਕੁਝ ਸਿਖਾਈਆਂ ਵੀ ਗਈਆਂ ਭਾਜੀ, ਕੁਝ ਸਿੱਖੀਆਂ ਵੀ ਆ। ਮੈਂ ਕਿਉਂਕਿ ਤੁਹਾਨੂੰ ਦੱਸਿਆ ਕਿ ਮੈਂ ਤੁਹਾਨੂੰ ਬਹੁਤ ਦੇਰ ਦਾ ਦੇਖ ਰਿਹਾ ਕਿ ਤੁਸੀਂ ਮਤਲਬ ਜੇ ਤੇ ਤੁਹਾਡਾ ਤੁਹਾਡੇ ਦੇ ਮਤਲਬ ਪਲੇਅਰ 2-3 ਕੌਡੀਆਂ ਪਾ ਲੈਂਦਾ ਨਾ ਤੁਸੀਂ ਜਰਾ ਵਾਹ ਉਹਦੀ ਕਾਰਡ ਸ਼ਾਟ ਕਰ ਦਿੰਦੇ ਤੇ ਉਹ ਫਿਰ ਜਰਾ ਕੋਡੀ ਪੰਨਾ ਲੱਗ ਪੈਂਦਾ ਪਲੇਅਰ। ਬਸ ਇਦਾਂ ਹੀ ਭਾਜੀ ਜ਼ੋਰ ਆਪਣਾ ਮਾਰੀਦਾ, ਉਹ ਆਪਣਾ ਮਾਰ। ਸਹੀ ਹੈ। ਥੱਲੇ ਉੱਤੇ ਫਿਰ। ਅੱਛਾ ਭਾਜੀ ਜਿਹੜਾ ਮਤਲਬ ਜਿੱਥੋਂ ਭਾਈ ਤੀਕ ਪਾਵੇ ਦਾ ਨਾਂ ਬਣਿਆ ਜੇ ਇਸ ਮੈਚ ਤੋਂ, ਉਹ ਕਿੱਥੇ ਤੁਸੀਂ ਮੈਚ ਖੇਲਿਆ ਔਰ ਕਿਦੋਂ ਮੈਚ ਖੇਲਿਆ ਸੀ ਜਦੋਂ ਆਵਾਮ ਨੂੰ ਪਤਾ ਲੱਗ ਗਿਆ ਕਿ ਵੀ ਤੀਕ ਪਾਵੇ ਦਾ ਨਾਂ ਕੋਈ ਤਗੜਾ ਪਲੇਅਰ ਹੈ? ਜੀ ਭਾਜੀ ਪਹਿਲਾਂ ਨਾ ਇੱਕ ਚੀਚਾ ਦਾ ਮੈਚ ਹੋਇਆ ਵੇਟ ਦਾ। ਅੱਛਾ। ਮੈਨੂੰ ਨਾ ਵੈਸੇ ਨਾਲ ਲੈ ਗਏ ਖੇਡਣ ਲਈ। ਅੱਛਾ। ਮਿਸਾਲ ਉਹ ਬੰਦੇ ਨਿੱਕਾ ਜਿਹਾ ਤੇ ਵਾਵਾ ਮੁੰਡੇ ਸੀ, ਮੈਨੂੰ ਵੀ ਕਹਿੰਦੇ ਚੱਲ ਤੂੰ ਵੀ ਆ ਜਾ। ਮੈਂ ਚੱਲ ਮੈਂ ਵੀ ਬਹਿ ਕੇ ਨਾਲ ਤੁਰ ਗਿਆ। ਸਹੀ। ਤੇ ਮਹਿਰੀ ਵੀ ਉਦੋਂ ਨਾਲ ਹੀ ਸੀ। ਉਦੋਂ ਮਹਿਰੀ ਵੀ ਨਾਲ ਹੀ ਸੀ। ਸਹੀ ਹੈ। ਤੇ ਉਦੋਂ ਮੈਂ ਖੇਡਿਆ ਤੇ ਉਦੋਂ ਨਾ ਵੇਟਾਂ ਦੇ ਮੁੰਡੇ ਬਹੁਤ ਚੰਗੇ ਸੀ। ਭੋਲਾ ਦੋਸਤੇ ਨਾਲ। ਹਾਂਜੀ। ਸਹੀ। ਮੁਸਤਾ ਤੇ ਮੁਦੱਸਰ ਕਾਸੀ ਵਾਲਾ। ਅੱਛਾ। ਇਹ ਚੰਗੇ। ਉਦੋਂ ਮੈਂ ਇਹਨਾਂ ਨਾਲ ਪਹਿਲੀ ਵਾਰੀ ਖੇਡਿਆ ਤੇ ਮੈਂ ਇੱਕ ਦੋ ਹੱਥ ਇਹਨਾਂ ਨੂੰ ਫੜ ਲਿਆ ਤੇ ਅੱਛਾ ਫਿਰ ਉਹਨਾਂ ਮੈਨੂੰ ਵੇਟਾਂ ਦੇ ਮੈਚ ਲੱਭਣ ਲੱਗ ਪਏ ਮਾਸ਼ਾਅੱਲਾ। ਤੇ ਮੁੜ ਕੇ ਫਿਰ ਮੈਂ ਕਿਤੇ 2000 ਫਿਰ 16 ਚ ਨਾ ਫਿਰ ਮੈਂ ਖੇਡਿਆ ਵਾਂ ਕਮਾਲਪੁਰ ਫੈਸਲਾਬਾਦ। ਸਹੀ। ਭਾਈ ਬਾਸ ਨੇ ਟੂਰਨਾਮੈਂਟ ਕਰਾਇਆ ਸੀ ਉੱਥੇ ਆਪਣੇ ਪਿੰਡ। ਸਹੀ। ਤੇ ਉੱਥੇ ਮੈਂ ਤੇ ਇੱਕ ਨੜਿਆਣਾ ਦਾ ਪਾਲਾ ਸੀ ਮੁੰਡਾ। ਅੱਛਾ। ਫਿਰ ਇਹ ਤੇ ਮੈਂ ਨਾ ਬੈਸਟ ਹੋਏ ਸੀ ਉੱਥੇ। ਮਾਸ਼ਾਅੱਲਾ। ਫਿਰ ਅੱਲਾ ਦਾ ਕਰਮ ਉਸ ਮਤਲਬ ਕੱਪ ਤੋਂ ਜਿਹੜਾ ਨਾਮ ਬਣ ਗਿਆ ਕਿ ਤੀਕ ਭਾਵੇ ਨਾਂ ਦਾ ਕੋਈ ਪਲੇਅਰ ਹੈਗਾ। ਅੱਛਾ ਭਾਜੀ ਮਤਲਬ ਜੇ ਇਸ ਪਲੇਅਰ ਨੂੰ ਤੁਸੀਂ ਮਤਲਬ ਡੱਕ ਕੇ ਜੱਫਾ ਲਾ ਕੇ ਫਖਰ ਮਹਿਸੂਸ ਕੀਤਾ, ਉਹ ਕਿਹੜਾ ਪਲੇਅਰ ਸੀ ਕਿ ਯਾਰ ਅੱਜ ਤੀਕ ਭਾਵਾ ਇੱਕ ਪਲੇਅਰ ਬਣ ਗਿਆ, ਅੱਜ ਮਤਲਬ ਮੈਨੂੰ ਜੇ ਇਸ ਪਲੇਅਰ ਨੂੰ ਮੈਂ ਡੱਕਣਾ ਚਾਹੁੰਦਾ ਸੀ, ਜੇ ਇਸ ਪਲੇਅਰ ਨੂੰ ਖਾਬ ਸੀ ਕਿ ਮੈਂ ਇਸ ਪਲੇਅਰ ਨੂੰ ਡੱਕਾਂ, ਉਹਨੂੰ ਮੈਂ ਡੱਕ ਲਿਆ? ਜੀ ਭਾਜੀ ਬਹੁਤ ਚੰਗਾ ਸਵਾਲ ਤੁਸੀਂ ਕੀਤਾ। ਇਹਨਾਂ ਜਦੋਂ ਹਮ 18 ਚ ਸਾਲ ਖੇਡੇ ਨਾ ਉੱਥੇ ਇੰਟਰਵਿਊ ਮਲਤਾਨ। ਅੱਛਾ। ਉਦੋਂ ਅੱਲਾ ਦਾ ਬੜਾ ਹੀ ਕਰਮ ਹੋਇਆ, ਉਦੋਂ ਨਾ ਸਾਰੇ ਸੁਪਰਸਟਾਰ ਸੀ ਉੱਥੇ ਮਾਸ਼ਾਅੱਲਾ। ਪੈਸੇ ਯਾਦ ਹੋਣੀ ਵੀ ਸੀ। ਅੱਛਾ ਜੀ। ਬਾਡੂ ਕਰਕੇ। ਹਾਂਜੀ ਹਾਂਜੀ। ਉਦੋਂ ਉਹ ਵੀ ਸੀ ਸਾਰੇ ਮਿਸਾਲ ਨਾ ਪਾ ਚਿਸ਼ਤੀ ਵੀ ਸੀ ਕੈਪਟਨ ਸਾਡਾ ਇਨਸ਼ਾਅੱਲਾ। ਹਾਂਜੀ। ਤੇ ਉਮਰ ਵੀ ਸਾਰੇ ਮਿਸਾਲ ਸਟਾਰ ਬੰਦੇ ਸੀ ਉੱਥੇ। ਸਹੀ। ਤੇ ਉਦੋਂ ਮੇਰਾ ਪਹਿਲਾ ਉਹ ਮਿਸਾਲ ਪਹਿਲੀ ਵਾਰੀ ਇਹਨਾਂ ਨੂੰ ਉੱਥੇ ਨਾ ਟੱਕਰਾ ਨਾ ਹੋਇਆ ਮੇਰਾ। ਅੱਛਾ। ਤੇ ਉੱਥੇ ਫਿਰ ਬਹੁਤ ਅੱਲਾ ਪਾਦਾ ਮਤਲਬ ਉਦੋਂ ਆਪਣੇ ਆਪ ਤੇ ਖੁਸ਼ ਹੋ ਗਏ ਕਿ ਅੱਜ ਯਾਰ ਤੀਕ ਪਾਵਾ ਇੱਕ ਪਲੇਅਰ ਬਣ ਗਿਆ, ਮਿਹਨਤ ਮੁੜ ਗਈ। ਅੱਛਾ ਭਾਈ ਤੀਕ ਮਤਲਬ
ਬਹੁਤ ਵਧੀਆ ਤੁਸੀਂ ਮੈਚ ਵੀ ਖੇਲੇ, ਇਲਾਕੇ ਵੀ ਤਕਰੀਬਨ ਸਾਰੇ ਖੇਲੇ, ਹਰ ਪਲੇਅਰ ਨੇ ਤਕਰੀਬਨ ਖੇਲਿਆ ਪਾਕਿਸਤਾਨ ਦੇ ਸੁਪਰਸਟਾਰ ਨਾਲ। ਤੇ ਤੁਸੀਂ ਮਤਲਬ ਸਭ ਤੋਂ ਵਧੀਆ ਜਿਹੜੀ ਕਬੱਡੀ ਹੈ ਪਾਕਿਸਤਾਨ ਦੇ ਕਿਸ ਇਲਾਕੇ 'ਚ ਹੁੰਦੀ ਜੇ, ਕਿ ਜਿੱਥੇ ਇੰਤਜ਼ਾਮ ਵੀ ਵਧੀਆ ਹੁੰਦਾ ਹੈ, ਪਲੇਅਰਾਂ ਦੀ ਵੀ ਪੂਰੀ ਹੌਸਲਾ ਅਫਜ਼ਾਈ ਹੁੰਦੀ ਆ, ਉਹ ਕਿਸ ਇਲਾਕੇ ਦਾ ਤੁਸੀਂ ਮੈਚ ਦੇਖਿਆ? ਆਪਣੀ ਰਾਏ ਦੇਣੀ ਆ, ਮਤਲਬ ਵੈਸੇ ਨਹੀਂ ਤੁਸੀਂ ਦੇਖਣਾ ਕਿਸੇ ਹਾਲ। ਨਹੀਂ ਇਹ ਗੱਲ ਤਾਂ ਠੀਕ ਆ। ਇੱਕ ਮਸਾਲਾ 3-4 ਟੂਰਨਾਮੈਂਟ ਚੰਗੇ ਹੁੰਦੇ ਮਾਸ਼ਾਅੱਲਾ। ਸਹੀ। ਇੱਕ ਤੇ ਗੋਗੋ ਮੰਡੀ ਹੁੰਦਾ। ਸਹੀ। ਤੇ ਉਹ ਵੀ ਟੂਰਨਾਮੈਂਟ ਬਹੁਤ ਚੰਗਾ ਹੁੰਦਾ ਪਲੇਅਰਾਂ ਦੇ ਹਿਸਾਬ ਨਾਲ ਵੀ, ਪਲੇਅਰਾਂ ਨੂੰ ਮਾਸ਼ਾਅੱਲਾ ਪੂਰੀ ਸਪੋਰਟ ਹੁੰਦੀ ਹੈ, ਇੰਤਜ਼ਾਮ ਵੀ ਵਧੀਆ ਹੁੰਦਾ। ਹਾਂਜੀ ਵਧੀਆ ਹੁੰਦਾ। ਹਾਂਜੀ। ਤੇ ਇੱਕ ਦੋ ਟੂਰਨਾਮੈਂਟ ਹੋਰ, ਇੱਕ ਇੱਥੇ ਹੋਇਆ ਹੁਣ ਭਾਈ ਸੁਭਾਨੀ ਦੇ ਪਿੰਡ। ਹਾਂਜੀ ਚੀਚਾ ਬਤਨੀ ਮੀਆਂ ਚੰਨੂ ਸੌਰੀ। ਇਹਦਾ ਵੱਡੇ ਵੱਡੇ ਕੱਪ ਹੈਗੇ ਆ, ਇਨਸ਼ਾਅੱਲਾ ਵਧੀਆ ਕੰਮ ਸਹੀ ਹੁੰਦਾ। ਤੇ ਭਾਜੀ ਮਤਲਬ ਖੁਦ ਮਤਲਬ ਕੋਈ ਪਾਕਿਸਤਾਨ ਦਾ ਕੱਪ ਜਿਹਦੇ ਵਾਸਤੇ ਭਾਈ ਤੀਕ ਸਪੈਸ਼ਲ ਤਿਆਰੀ ਕਰਦਾ ਹੈ ਕਿ ਮੈਂ ਕੱਪ ਖੇਲਣਾ ਹੈ, ਮੈਂ ਇੱਥੇ ਮਤਲਬ ਵਧੀਆ ਪਰਫਾਰਮ ਕਰਨਾ, ਜਾਂ ਉਸ ਕੱਪ ਕਰਾਉਣ ਵਾਲੇ ਨਾਲ ਉਹ ਜਿਹੜੀ ਟੀਮ ਹੁੰਦੀ ਆ, ਮਤਲਬ ਆਰਗੇਨਾਈਜ਼ਰ ਟੀਮ ਹੁੰਦੀ ਆ, ਉਹਨਾਂ ਨੂੰ ਤੁਹਾਡਾ ਵਧੀਆ ਪਿਆਰ ਹੋਵੇ ਔਰ ਤੁਹਾਡੀ ਕੋਸ਼ਿਸ਼ ਹੋਵੇ ਕਿ ਯਾਰ ਮੈਂ ਇਹ ਆਪਣਾ ਘਰ ਦਾ ਕੱਪ ਹੈ, ਇਹਦੇ ਵਾਸਤੇ ਫੁੱਲ ਜਾਨ ਮਾਰਨੀ, ਉਹ ਕਿਹੜਾ ਕੱਪ ਪਾਕਿਸਤਾਨ ਦਾ? ਵਧੀਆ ਕੱਪ ਭਾਜੀ ਸਾਰੇ ਹੁੰਦੇ ਆ, ਮਿਹਨਤ ਕਰਨੀ ਚਾਹੀਦੀ ਬੰਦੇ ਨੂੰ। ਹਾਂਜੀ। ਤੇ ਸਾਰੇ ਕੱਪ ਚੰਗੇ ਖੇਡੇ ਬੰਦਾ ਤੇ ਫੇਰ ਹੀ ਇੱਜ਼ਤ। ਹਾਂਜੀ ਬਿਲਕੁਲ। ਠੀਕ ਹੈ ਨਾ। ਉਦਾਂ ਉਸਤਾਦ ਨਸੀਰ ਆਪਣਾ ਉਸਤਾਦ ਵੀ ਆ, ਭਾਈ ਵੀ ਵੱਡਾ। ਸਹੀ। ਤੇ ਉਹਦੇ ਕੱਪ ਤੇ ਜਾਂ ਉਹਦੇ ਕਿਹੜੇ ਮੈਚ ਹੋਣ, ਅੱਛਾ ਜੀ, ਤੇ ਆਪਾਂ ਫਿਰ ਮਿਹਨਤ ਪੂਰੀ ਕਰੀਦੀ ਭਾਜੀ। ਪਹਿਲਾਂ ਹੀ ਸਾਨੂੰ ਦੱਸ ਛੱਡਦਾ ਮਸਲਾ ਵੀ ਮਤਲਬ ਇਹ ਆਪਣੇ ਭਾਈ ਕੱਪ ਆ ਰਿਹਾ ਜਾਂ ਆਪਣੀ ਟੀਮ ਆਪਾਂ ਦੇਣੀ ਹੈ, ਇਸ ਤਰ੍ਹਾਂ ਹੀ ਮਿਸਾਲ ਦੱਸ ਦੇਣਾ ਹੁੰਦਾ ਕਿ ਫਲਾਣਾ ਆਪਣਾ ਟੂਰਨਾਮੈਂਟ ਆ, ਮਿਹਨਤ ਕਰ ਲਓ ਯਾਰ। ਕੋਈ ਵੀ ਜਦੋਂ ਮਤਲਬ ਬੰਦਾ ਇੱਕ ਆਉਂਦਾ ਨਾ ਫੀਲਡ 'ਚ, ਜਦੋਂ ਮਤਲਬ ਹੁਣ ਜਿੱਦਾਂ ਤੁਸੀਂ ਵੇਟ ਦੇ ਮੈਚਾਂ ਤੋਂ ਖੇਲ ਕੇ ਮਤਲਬ ਉੱਪਰ ਆਏ ਜੇ, ਤੇ ਤੁਹਾਡੇ ਆਉਂਦਿਆਂ ਨੂੰ ਮਤਲਬ ਪਾਕਿਸਤਾਨ ਦੇ ਟਾਪ ਦੇ ਪਲੇਅਰ ਜਿੱਦਾਂ ਭਾਈ ਸਜਾਦ ਗੁੱਜਰ ਹੋਣੀ, ਮਤਲਬ ਮਤਲੂਬੇ ਹੋਣੀ, ਇਹ ਪਲੇਅਰ ਸੀਗੇ ਟਾਪ ਦੇ ਸਾਡੇ ਪਾਕਿਸਤਾਨ ਦੇ ਜਿਹੜੇ ਨਾ ਸਟਾਪਰ। ਤੇ ਇਹਨਾਂ ਬੰਦਿਆਂ ਨੂੰ ਤੁਹਾਨੂੰ ਕਿੰਨੀ ਕੁ ਹੈਲਪ ਕੀਤੀ, ਜਾਂ ਤੁਹਾਡੇ ਜਿਹੜੇ ਸੀਨੀਅਰ ਸੀਗੇ ਕਬੱਡੀ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਿੰਨਾ ਕੁ ਸਿਖਾਇਆ, ਕਿੰਨਾ ਕੁ ਤੁਹਾਨੂੰ ਮਤਲਬ ਤੁਹਾਡੀ ਹੈਲਪ ਕੀਤੀ, ਤੇ ਕਿੰਨਾ ਕੁ ਤੁਹਾਡੀ ਹੌਸਲਾ ਅਫਜ਼ਾਈ ਕੀਤੀ? ਕਿਹੜੇ ਪਲੇਅਰ ਸੀ ਔਰ ਜਿਨ੍ਹਾਂ ਨੇ ਤੁਹਾਡੀ ਹੌਸਲਾ ਅਫਜ਼ਾਈ ਕੀਤੀ ਜਦੋਂ ਤੁਸੀਂ ਓਪਨ ਮੈਚਾਂ 'ਚ ਆਏ? ਭਾਜੀ ਬੰਦਾ ਆਪ ਠੀਕ ਹੋਵੇ ਨਾ ਤੇ ਫਿਰ ਸਾਰੇ ਠੀਕ ਹੁੰਦੇ ਭਾਜੀ। ਬਿਲਕੁਲ। ਮਿਹਨਤ ਕਰਦਾ ਹੋਵੇ, ਰਿਜ਼ਲਟ ਦੇਵੇ, ਉਦੋਂ ਫਿਰ ਸਾਰੇ ਭਰਾ ਨਾਲ ਹੀ ਹੁੰਦੇ ਆ। ਸਹੀ। ਠੀਕ ਹੈ ਨਾ। ਤੇ ਮਤਲਬ ਨਾ ਬਹੁਤ ਚੰਗੇ ਮੈਚ ਖੇਡੇ ਆ। ਸਹੀ। ਮਸਾਲ ਮੰਨੀ ਕਾ ਮਸਾਲ ਛੋਟਾ ਹੁੰਦਾ ਉਹ, ਫਿਰ ਦਾਦਾਂ ਦੇ ਬੂ ਇਦਾਂ ਨਹੀਂ ਇਦਾਂ। ਸਹੀ। ਤੇ ਉਹ ਵੀ ਵਧੀਆ ਭਾ, ਤੇ ਬੰਦਾ ਹੀ ਬਹੁਤ ਵਧੀਆ ਨਾ। ਹਾਂਜੀ। ਭਾ ਨਾ ਫਿਰ ਇਕੱਠੇ ਇੱਕ ਕਲੱਬ 'ਚ ਹਾਂ ਉਦੋਂ ਮੈਂ। ਸਹੀ ਹੈ। ਮੈਂ ਕਦੋਂ ਸਟਾਰਟਿੰਗ ਮਸਾਲ ਵੱਡੇ ਕਲੱਬ 'ਚ ਗਿਆ ਨਾ, ਉਦੋਂ ਭਾ ਮੇਰੇ ਨਾਲ ਹੀ ਸੀ। ਪੈਸੇ ਯਾਦ ਵੀ। ਹਾਂਜੀ ਭਾ ਮੇਰੇ ਨਾਲ ਖਲੋਂਦਾ ਸੀ। ਸਹੀ। ਤੇ ਭਾ ਵਧੀਆ ਖੇਡਦਾ ਸੀ ਬਹੁਤ, ਮਸਾਲ ਸਾਨੂੰ ਫਿਰ ਲਾਸ਼ੇ ਦੀ ਦੇ ਕੇ ਤੇ ਵਧੀਆ ਮਾਸ਼ਾਅੱਲਾ। ਅੱਛਾ ਟੂਰਨਾਮੈਂਟ ਖੇਡੇ। ਅੱਛਾ ਸਹੀ। ਅੱਛਾ ਭਾਜੀ ਮਤਲਬ ਜਦੋਂ ਤੁਸੀਂ ਆਏ ਆ ਨਾ ਮਤਲਬ ਇਸ ਕਬੱਡੀ 'ਚ ਓਪਨ 'ਚ, ਤੇ ਜ਼ਾਹਰੀ ਗੱਲ ਹੈ ਇੱਕ ਵੇਟ ਦਾ ਪਲੇਅਰ ਜਿਹਨੇ ਵੇਟ ਦੇ ਪਲੇਅਰਾਂ ਨਾਲ ਖੇਲਿਆ ਹੋਵੇ ਔਰ ਮਤਲਬ ਥੋੜੀ ਜਿਹੀ ਅੱਲਾਹ ਪਾਕ ਨੇ ਕਾਮਯਾਬੀ ਦਿੱਤੀ ਔਰ ਆ ਕੇ ਖਲੋ ਜਾਵੇ ਵੱਡੇ ਪਲੇਅਰਾਂ ਦੇ ਵਿੱਚ, ਤੇ ਮੇਰੇ ਖਿਆਲ ਨਾਲ ਤੁਸੀਂ ਉਦੋਂ ਬਿਲਕੁਲ ਹਜੇ ਯੰਗ ਜੇ ਸੀਗੇ। 2018-19 ਚ ਯੰਗ ਸੀਗੇ ਬਿਲਕੁਲ ਮਤਲਬ, ਤੇ ਏਡੇ ਪਲੇਅਰਾਂ 'ਚ ਆ ਕੇ ਖਲੋਣਾ ਤੇ ਬਹੁਤ ਵੱਡੀ ਖੁਸ਼ਕਿਸਮਤੀ ਦੀ ਗੱਲ ਆ। ਆਪਣੇ ਆਪ ਨੂੰ ਵੱਡਾ ਸਮਝਦੇ ਨੇ ਕਿ ਯਾਰ ਮੈਂ ਹੁਣ ਪਲੇਅਰ ਬਣ ਗਿਆ। ਹਾਂਜੀ ਝਾਕਾ ਵੀ ਲੱਗਦਾ ਸੀ ਮਸਾਲ ਝਾਕਾ ਵੀ ਲੱਗਦਾ ਸੀ, ਸ਼ਰਮ ਵੀ ਆਉਂਦੀ ਸੀ। ਉਹ ਫਿਰ ਵਧੀਆ ਮਾਸ਼ਾਅੱਲਾ ਨਾ ਠੀਕ ਸੀ। ਅੱਗੋਂ ਭਾਈ ਹੁਣੀ ਚੰਗੇ ਸੀ, ਭਾਈ ਹੁਣੀ ਭਾ ਨਾ ਬਹੁਤ। ਉਦੋਂ ਸਟਾਰਟਰ ਜਦੋਂ ਆਇਆ ਨਾ ਉਦੋਂ ਭਾ ਵਾਲੇ ਕਲੱਬ 'ਚ ਸੀ। ਸਹੀ ਹੈ। ਬਲਾਲ ਹੁਣੀ ਭਾਈ ਬਲਾਲ ਹੁਣੀ ਉਦੋਂ ਇਕੱਠੇ ਸੀ। ਸਹੀ। ਤੇ ਉਧਰੋਂ ਫਿਰ ਵਾਵਾ ਵਧੀਆ ਸੀ ਮਾਸ਼ਾਅੱਲਾ ਭਾਈ ਅਲੀ ਸ਼ਾਨ। ਹਾਂਜੀ ਰਾਇਲ ਕਿੰਗਲ ਮੇਰੇ ਖਿਆਲ ਨਾਲ ਖੇਲ ਲੈਣਾ ਇਹ ਜਦੋਂ ਭਾਈ ਚੌਧਰੀ ਇਮਰਾਨ USA ਵਾਲੇ ਨੂੰ ਆਰਗੇਨਾਈਜ਼ ਕਰ ਰਹੇ ਸੀ, ਚਲਾ ਰਹੇ ਸੀ, ਉਦੋਂ ਦੀ ਗੱਲ ਆ ਮੈਨੂੰ। ਤੇ ਮੇਰੀ ਤੁਹਾਡੇ ਨਾਲ ਮੁਲਾਕਾਤ ਹੀ ਮੇਰੇ ਖਿਆਲ ਨਾਲ ਪਹਿਲੀ ਵਾਰੀ ਉੱਥੇ ਹੋਈ ਸੀ। ਹਾਂਜੀ ਉਸੇ ਹੀ ਜਿਹੜੀ ਉਹਨਾਂ ਦਾ ਇੱਕ ਸੀਗਾ ਇਵੈਂਟ ਸੀ, ਉੱਥੇ ਮੇਰੀ ਮੁਲਾਕਾਤ ਹੋਈ ਸੀ। ਅੱਛਾ ਭਾਈ ਠੀਕ, ਜਿਹੜਾ ਹੁਣ ਇਸ ਟਾਈਮ ਜਿਹੜੇ ਪਾਕਿਸਤਾਨ ਦੇ ਤੁਹਾਡੇ ਫੇਵਰਟ ਪਲੇਅਰ ਉਹ ਕਿਹੜੇ ਨੇ ਕਿ ਜਿਹਨੂੰ ਤੁਹਾਡੇ ਦਿਲ ਨੂੰ ਲੱਗਦਾ ਯਾਰ ਉਹਨਾਂ ਦੀ ਗੇਮ ਵੀ ਚੰਗੀ ਆ, ਉਹਨਾਂ ਬੰਦਿਆਂ ਦਾ ਇਖਲਾਕ ਵੀ ਚੰਗਾ ਆ, ਮੈਨੂੰ ਚੰਗੇ ਲੱਗਦੇ, ਵਧੀਆ ਲੱਗਦੇ ਪਲੇਅਰ, ਉਹ ਕੌਣ ਨੇ? ਭਾਜੀ ਬੰਦਾ ਵਧੀਆ ਬਹੁਤ ਇਸ ਟਾਈਮ ਫੈਸਲ ਵੱਟੋ, ਪਲੇਅਰ ਵੀ ਚੰਗਾ ਵਾ, ਉਂਝ ਵੀ ਭਾਈ ਆ ਪੂਰਾ ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਂਜੀ ਇਹ ਗੇਮ ਵੀ ਬਹੁਤ ਚੰਗੀ। ਇਹ ਤਕਰੀਬਨ ਐਸੇ ਤੀਸਰੇ ਇੰਟਰਵਿਊ ਦੇ ਵਿੱਚ ਉਸ ਭਾਈ ਦਾ ਨਾਮ ਲਿਆ, ਰਾਣੇ ਚਾਹਨਾ ਬੇਲੀ ਵੀ ਆ, ਭਰਾ ਵੀ ਆ, ਵਧੀਆ ਮੁੰਡਾ ਫੈਸਲ ਭਾਈ ਵਧੀਆ ਮਾਸ਼ਾਅੱਲਾ, ਅੱਛਾ ਇਖਲਾਕ ਵੀ ਆ, ਗੇਮ ਵੀ ਅੱਛੀ ਹੈ ਵਧੀਆ, ਮਸਲ ਕੇ ਨਾ ਵਾਧਾ ਘਟ ਬਿਲਕੁਲ ਵਧੀਆ। ਅੱਛਾ ਭਾਈ ਠੀਕ ਹੈ, ਮਤਲਬ ਤੁਸੀਂ ਕੱਲ ਨੂੰ ਗੇਮ ਨੂੰ ਆਪਣੀ ਨੂੰ ਕਬੱਡੀ ਨੂੰ ਇੰਨਾ ਚੰਗਾ ਸਮਝਦੇ ਹੋ ਕਿ ਕੱਲ ਨੂੰ ਤੁਹਾਡਾ ਕੋਈ ਬੱਚਾ ਹੋਵੇ ਜਾਂ ਤੁਹਾਡਾ ਭਤੀਜਾ ਹੈ, ਤੁਹਾਡੇ ਖਾਨਦਾਨ ਦਾ ਕੋਈ ਛੋਟਾ ਮਤਲਬ ਉੱਠਦਾ ਹੈ ਕਿ ਮੈਂ ਕਬੱਡੀ ਖੇਲਣੀ ਹੈ, ਕਿਉਂ ਤੁਸੀਂ ਉਹਨੂੰ ਕਬੱਡੀ ਖਿਲਾਉਣਾ ਕਹੋਗੇ ਵੀ ਕਬੱਡੀ ਖੇਲਾ, ਕਬੱਡੀ ਵਧੀਆ ਚੀਜ਼ ਹੈ? ਹਾਂਜੀ ਹਾਂਜੀ ਵਧੀਆ ਜੀ, ਹਰ ਚੀਜ਼ ਅੱਜ ਕਿੱਥੇ ਆ ਭਾਜੀ, ਇਹ ਕੋਡੀ ਦਾ ਕਰਕੇ ਸਹੀ। ਅੱਲਾਹ ਪਾਕ ਨੇ ਬਹੁਤ ਗਰੀਬੀ ਸੀ ਸਾਡੇ ਤੇ ਭਾਜੀ,
ਐਵੇਂ ਬੰਦਾ ਹੁਣ ਸਾਡੇ ਕੇ ਪਿੰਡੋਂ ਪੁੱਛ ਲਿਓ, ਕਿਸੇ ਜੀ ਨੂੰ ਪੁੱਛ ਲਿਓ, ਪਿੰਡੋਂ ਕਿਸੇ ਬੰਦੇ ਨੂੰ ਪੁੱਛ ਲਿਓ, ਤੇ ਬਹੁਤ ਗਰੀਬੀ ਸੀ। ਅੱਲਾਹ ਪਾਕ ਦਾ ਬੜਾ ਕਰਮ ਆ, ਕੋਟੀ ਨੇ ਹਰ ਚੀਜ਼ ਦਿੱਤੀ ਭਾਜੀ। ਮਾਸ਼ਾਅੱਲਾ ਮਾਸ਼ਾਅੱਲਾ। ਮਤਲਬ ਅੱਜ ਜੋ ਵੀ ਤੀਕ ਪਾਇਆ ਕਬੱਡੀ ਦਾ ਕਰਕੇ ਕਬੱਡੀ ਦਾ ਕਰਕੇ ਭਾਜੀ। ਸਹੀ ਹੈ ਭਾਜੀ, ਅੱਜ ਤੁਸੀਂ ਵੀ ਜਾਣਦੇ ਤੇ ਕਬੱਡੀ ਦੀ ਵਜ੍ਹਾ। ਬਿਲਕੁਲ ਭਾਜੀ ਬਿਲਕੁਲ, ਤੁਹਾਡੀ ਵਧੀਆ ਗੱਲ ਹੈ ਕਿ ਅਸੀਂ ਵੀ ਅਗਰ ਤੁਹਾਨੂੰ ਜਾਣਦੇ ਆ ਤੇ ਕਬੱਡੀ ਦੀ ਤੇ ਕਬੱਡੀ ਦੇ ਬਹੁਤ ਆ। ਹਾਂਜੀ ਹਾਂਜੀ ਇਦਾਂ ਹੀ ਬਿਲਕੁਲ। ਇੱਕ ਕਬੱਡੀ ਦੀ ਦੇਣ ਨਹੀਂ ਦੇ ਸਕਦੇ ਅਸਾਂ, ਬਹੁਤ ਅੱਲਾਹ ਨੇ ਮਿਹਨਤ ਕੀਤੀ ਤੇ ਛੋਟਾ ਇੱਕ ਭਤੀਜਾ ਮੇਰਾ, ਅੱਛਾ, ਉਹਦੀ ਮੈਂ ਕਬੱਡੀ ਲਾਈ, ਟਿਕਟੋਕ ਤੇ ਵੀ ਲਾਈ ਆ ਮਾਸ਼ਾਅੱਲਾ ਜੀ। ਤੇ ਇਨਸ਼ਾਅੱਲਾ ਨੂੰ ਤੁਹਾਡਾ ਮੇਰੇ ਖਿਆਲ ਨਾਲ ਕਜ਼ਨ ਵੀ ਹੈ, ਭਾਈ ਵੀ ਤੁਹਾਡਾ ਨੋਮੀ, ਹਾਂਜੀ ਉਹ ਵੀ ਵਧੀਆ ਗੇਮ ਖੇਲ ਰਿਹਾ। ਕੁਝ ਬਹਿਰੀਨ ਕੱਪ ਤੇ ਸੱਟ ਲੱਗ ਗਈ ਸੀ, ਹੁਣ ਵਧੀਆ ਮਾਸ਼ਾਅੱਲਾ। ਹਾਂ ਠੀਕ ਹੈ ਤੇ ਮਾਸ਼ਾਅੱਲਾ ਉਹ ਵੀ ਉਹਦੀ ਲੱਗ ਵੀ ਉਹਦਾ ਮਤਲਬ ਜਿਹੜੀ ਕੋਡੀ ਹੈ ਗੇਮ ਉਹ ਵੀ ਤੁਹਾਡੇ ਵਰਗੀ ਹੈ। ਉਹ ਮਤਲਬ ਬੰਦਾ ਦੂਰੋਂ ਜਿਹੜਾ ਬੰਦਾ ਵੇਖਦਾ ਉਹਨੂੰ ਪਛਾਣ ਨਹੀਂ ਹੁੰਦੀ, ਇਦਾਂ ਹੈ ਕਿ ਤੀਕ ਵਾਵਾ ਹੀ ਖੇਲ ਰਿਹਾ। ਉਹ ਮਸਾ ਇਕੱਠੇ ਰਹੀਦਾ ਨਾ, ਕੋਲ ਰਹਿੰਦਾ ਵਾ ਸਹੀ, ਤੇ ਹਰ ਖਾਣ ਪੀਣ ਬਹਿਣ ਖਲੋਣ ਮਿਸਾਲ ਸਾਰਾ ਕੁਝ ਇਕੱਠੇ ਮਿਹਨਤ ਸਹੀ, ਤੇ ਉਹ ਫਿਰ ਮਸਲਾ। ਅੱਛਾ ਮੈਂ ਭਾਈ ਤੀਕ ਤੁਹਾਨੂੰ ਜਿਹੜਾ ਨਾ ਕਬੱਡੀ ਦੇ ਵਿੱਚ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਹੋ ਤੁਹਾਨੂੰ ਬਹੁਤ ਘੱਟ ਗੁੱਸੇ 'ਚ ਵੇਖਿਆ ਮੈਂ ਤੁਹਾਨੂੰ। ਮਤਲਬ ਤੁਸੀਂ ਅਕਸਰ ਪਲੇਅਰ ਜਦੋਂ ਖੇਲਣ ਦੇ ਹੁੰਦੇ ਨਾ ਬਹੁਤ ਇੱਕ ਦੂਸਰੇ ਨਾਲ ਵੱਜਦੇ ਤੇ ਇੱਕ ਦੂਸਰੇ ਦਾ ਗੁੱਸਾ ਕਰਦੇ, ਥਾਪੀ ਮਾਰਦੇ। ਤੁਸੀਂ ਬਹੁਤ ਘੱਟ ਕਰਦੇ ਆ। ਤੁਸੀਂ ਅਗਰ ਕੋਈ ਕਰਦਾ ਵੀ ਹੈ ਨਾ ਤੁਸੀਂ ਨਾਲ ਦੇ ਵੀ ਲਾਈ ਹੁੰਦੀ ਆ, ਓਏ ਚੁੱਪ ਕਰਕੇ ਸਾਈਡ ਤੋਂ ਜਾ, ਪਿੱਛੇ ਹੋ ਜਾਓ, ਗੇਮ ਕਰੋ ਆਪਣੀ। ਇਦਾਂ ਹੀ ਮੈਂ ਤੁਹਾਨੂੰ ਦੇਖਿਆ ਬਹੁਤ ਅਕਸਰ ਵਾਰੀ। ਭਾਜੀ ਸਾਰੇ ਭਾਈ ਆ, ਮਿਸਾਲ ਕਰੋ ਗੇਮ 'ਚ ਗੁੱਸਾ ਕਰੋ, ਪਰ ਕੋਈ ਹੱਦ ਤੱਕ ਕਰੋ। ਮਿਸਾਲ ਇੰਨਾ ਵੀ ਨਾ ਕਰੋ ਕਿ ਬਾਹਰ ਵਾਲੇ ਬੰਦੇ ਗਾਲੀ ਕੱਢ ਦੇਣ। ਵੇਖਣ ਆਏ ਤੇ ਟਾਈਮ ਕੱਢ ਕੇ ਸਾਰਾ ਕੁਝ, ਉਹ ਆਖਣ ਯਾਰ ਚਵਲਾ ਹੀ ਮਾਰਨ ਡਿਆ ਹੈ। ਬਿਲਕੁਲ ਨਹੀਂ, ਇਹ ਨਹੀਂ ਭਾਜੀ, ਸਹੀ ਨਹੀਂ ਲੱਗਦਾ। ਸਾਰੇ ਭਰਾ ਵਾ ਕੋਡੀ ਤੋਂ ਪਹਿਲਾਂ ਵੇਖ ਲਿਓ, ਹਾਸ ਗੱਲਾਂ ਜੱਫੀਆਂ ਪਾ ਬਾਹਰ ਇਦਾਂ ਵਿੱਚ ਵੀ ਫਿਰ। ਲੇਕਿਨ ਮੈਂ ਤੁਹਾਨੂੰ ਵੀ ਗਰਾਊਂਡ ਤੁਹਾਨੂੰ ਦੱਸਿਆ, ਮੈਂ ਤੁਹਾਨੂੰ ਅਕਸਰ ਵੇਖਿਆ ਤੁਸੀਂ ਪਲੇਅਰਾਂ ਨਾਲ ਸ਼ਰਾਰਤ ਵੀ ਕਰਨ ਦੇ ਹੁੰਦੇ ਆ, ਖੇਲਣ ਦੇ ਹੁੰਦੇ ਜੀ। ਅਕਸਰ ਹੀ ਮੈਂ ਤੁਹਾਨੂੰ ਦੇਖਿਆ ਨਾ ਕਿ ਮਤਲਬ ਤੁਸੀਂ ਬਹੁਤ ਘੱਟ ਪਲੇਅਰ ਨੇ ਪਾਕਿਸਤਾਨ 'ਚ ਇਦਾਂ ਕਿ ਜਿਹੜੇ ਗਰਾਊਂਡ ਦੇ ਵਿੱਚ ਥੋੜੇ ਖੁਸ਼ ਹੋਣ। ਜ਼ਿਆਦਾਤਰ ਆਪਣੇ ਮੂਡ 'ਚ ਰਹਿੰਦੇ ਆ, ਚਾਹੇ ਉਹ ਗੇਮ ਨੂੰ ਸੀਰੀਅਸ ਲੈ ਕੇ ਹੁੰਦੇ ਆ। ਲੇਕਿਨ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੁਹਾਨੂੰ ਬਹੁਤ ਵਾਰੀ ਵੇਖਿਆ ਕਿ ਤੁਸੀਂ ਅਕਸਰ ਨਾ ਸ਼ਰਾਰਤਾਂ ਕਰਨ ਦੇ ਹੁੰਦੇ ਪਲੇਅਰ ਨਾਲ, ਮਗਰ ਉਹ ਤੇ ਪਿੱਛੇ ਬੁੱਤੀਆਂ ਦੇ ਖਲੋਤੇ ਆ ਜਾਂ ਪਿੱਛੇ ਜਦੋਂ ਹੁੰਦੇ ਤੁਸੀਂ ਸ਼ਰਾਰਤਾਂ ਕਰਨ ਦੇ ਹੁੰਦੇ ਪਲੇਅਰ। ਸਾਰੇ ਭਾਈ ਆਪਣਾ ਨਾ ਬਹੁਤ ਮੂੰਹ ਪਿਆਰ ਆ, ਤੇ ਫਿਰ ਸ਼ੁਕਰ ਮਿਲਾ ਕਰ ਲਈਦਾ ਵਿੱਚ ਬਾਵਾ ਹਰ, ਕਿਉਂ ਮੈਚਾਂ ਤੇ ਇਕੱਠਿਆ ਹੋਣਾ ਹੁੰਦਾ। ਹਾਂਜੀ ਹਾਂਜੀ ਬਿਲਕੁਲ। ਇਦਾਂ ਦੇ ਕਿਸੇ ਕੋ ਟਾਈਮ ਨਹੀਂ ਜਾਓ ਮੇਰੇ ਕੋ ਆ ਕੇ ਜਾਂ ਮੈਂ ਉਹਨਾਂ ਕੋ ਤੁਰ ਗਿਆ, ਸਹੀ ਹੋ ਗਿਆ। ਤੇ ਟਾਈਮ ਦੇ ਟਾਈਮ ਮੈਚ ਤੇ ਟੱਕਰਦੇ ਆ, ਤੇ ਫਿਰ ਉੱਥੇ ਫਿਰ ਘੜੀ ਸ਼ੁਕਰ ਮਿਲਾ ਕਰ ਲਈਦਾ ਗਰਾਊਂਡ 'ਚ। ਅੱਛਾ ਭਾਜੀ, ਮੈਂ ਤੁਹਾਡੇ ਕੋਲ 2-3 ਪਲੇਅਰਾਂ ਦਾ ਨਾਂ ਲੈਣਾ ਆ, ਤੁਸੀਂ ਮੈਨੂੰ ਉਹ ਦੱਸਣਾ ਹੈ ਕੋਈ ਪਲੇਅਰ ਕਿੰਜ ਦੇ ਆ, ਔਰ ਤੁਹਾਡੇ ਨਾਲ ਮਤਲਬ ਤੁਸੀਂ ਬਹਿੰਦੇ ਉੱਠਦੇ ਵੀ ਤਕਰੀਬਨ ਹੁਣ ਪਾਕਿਸਤਾਨ ਦੇ ਹਰ ਪਲੇਅਰ ਨਾਲ ਤੁਸੀਂ ਬੈਠੇ ਮਿਲੇ ਵਰਤੀ, ਔਰ ਇਨਸਾਨ ਕਿੱਦਾਂ ਦੇ ਆ। ਸਭ ਤੋਂ ਪਹਿਲਾਂ ਤਾਂ ਮੈਂ ਮਤਲਬ ਸਾਡੇ ਪਾਕਿਸਤਾਨ ਦਾ ਫਖਰ ਆ ਹੀਰਾ ਭੱਟ। ਉਹ ਮਤਲਬ ਤੁਸੀਂ ਬੈਠੇ ਵੀ, ਮਹਿਫਲ ਵੀ ਹੋਈ ਹੋਏਗੀ, ਖੇਲੇ ਵੀ ਹੋ, ਔਰ ਇੱਕ ਪਲੇਅਰ ਕਿੱਦਾਂ ਦਾ ਔਰ ਇੱਕ ਇਨਸਾਨ ਕਿੱਦਾਂ ਦਾ? ਪਲੇਅਰ ਤੇ ਮਾਸ਼ਾਅੱਲਾ ਬਹੁਤ ਚੰਗਾ। ਸਹੀ। ਆਪਣੇ ਪਾਕਿਸਤਾਨ 'ਚ ਵੀ ਬਾਹਰਲੀ ਕੰਟਰੀਆਂ 'ਚ ਵੀ ਬਹੁਤ ਚੰਗਾ, ਅੱਲਾਹ ਪਾਕ ਨੂੰ ਤੰਦਰੁਸਤ ਦੇਵੇ। ਆਮੀਨ। ਤੇ ਭਾਈ ਵੀ ਬਹੁਤ ਚੰਗਾ, ਇਖਲਾਕਨ ਬਹੁਤ ਵੀ ਬਗਤ। ਸਹੀ ਹੋ ਗਿਆ ਮਾਸ਼ਾਅੱਲਾ ਜੀ। ਤੇ ਦੂਸਰੇ ਨੰਬਰ ਤੇ ਆ ਜਾਂਦਾ ਸਾਡਾ ਪਾਕਿਸਤਾਨ ਦਾ ਜਿਹੜਾ ਹੈ ਬਹੁਤ ਵੱਡਾ ਸਰਮਾਇਆ, ਜਿਹਨੂੰ ਅੱਥੇ ਜੱਟ ਦੇ ਨਾਂ ਤੋਂ ਜਾਣਦੇ, ਭਾਈ ਬਲਾਲ ਮੋਹਸਨ ਢਿੱਲੋਂ। ਮੈਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਜਦੋਂ ਵੀ ਵੇਖਦਾ ਕਬੱਡੀ ਦੇ ਵਿੱਚ ਗੁੱਸੇ 'ਚ ਵੇਖਦਾ ਜਾਂ ਮੂਡ 'ਚ ਦੇਖਦਾ। ਤੇ ਤੁਹਾਡੇ ਨਾਲ ਮਤਲਬ ਜਾਂ ਇੱਕ ਕਬੱਡੀ ਜਿਹੜੇ ਪਲੇਅਰ ਹੁੰਦੇ ਨੇ ਕਿੱਦਾਂ ਦੇ ਪਲੇਅਰ ਤੇ ਮਾਸ਼ਾਅੱਲਾ ਬਹੁਤ ਵਧੀਆ ਆ, ਇਨਸਾਨ ਵੀ ਕਹਿੰਦੇ ਦੇ ਨੇ। ਇਹ ਆਪਣਾ ਨਾ ਮਿਸਾਲ ਸਟਾਰਟਿੰਗ ਜਦੋਂ ਖੇਡੇ ਨਾ ਭਾਜੀ, ਸਹੀ, ਉਦੋਂ ਸਾਨੂੰ ਸਟੈਂਡ ਲੈਣ ਵਾਲੇ ਭਾਈ ਬਲਾਲ ਸੀ। ਸਹੀ ਹੋ ਗਿਆ। ਮੈਨੂੰ ਤੇ ਭਾਈ ਮਾਨੀ ਨੂੰ ਮਿਸਾਲ ਲਿਆ ਮੈਚ ਤੇ ਉਦੋਂ ਉਸਤਾਦ ਨਸੀਰ ਦੇ ਮੈਚ ਬਹੁਤ ਖੇਡੇ ਆ। ਸਹੀ, ਠੀਕ ਹੈ ਨਾ। ਆਪਣੇ ਨਾਲ ਨਹੀਂ ਹੁੰਦੇ ਅੱਜ ਤੱਕ ਵੀ, ਐਵੇਂ ਬੰਦਾ ਕਦੀ ਨਹੀਂ ਕੀਤੀ। ਗੇਮ 'ਚ ਵਾਧਾ ਘਾਟਾ ਹੋ ਜਾਂਦਾ ਕਦੀ। ਹਾਂਜੀ, ਗੇਮ 'ਚ ਦੋ ਪਲੇਅਰ ਸਾਰੀ ਗੱਲ ਫਿਰ ਲੜਨਾ ਪੁਆਇੰਟ ਵਾਸਤੇ ਤੇ ਲੜਨਾ ਹੀ ਲੜਨਾ। ਜੀ ਜੀ, ਉਹਨੇ ਉਹਦੀ ਵੀ ਇੱਜ਼ਤ ਆ ਭਾਜੀ। ਬਿਲਕੁਲ। ਤੇ ਉਹ ਤਾਂ ਵਧੀਆ ਪਲੇਅਰ ਵੀ ਆ ਭਾਈ ਵੀ, ਉਹ ਕੋਈ ਐਸੀ ਗੱਲ ਨਹੀਂ। ਗੇਮ 'ਚ ਵਾਧਾ ਘਾਟਾ ਹੋ ਜਾਂਦਾ। ਬਿਲਕੁਲ ਠੀਕ ਆ। ਕਈ ਵਾਰੀ ਬੰਦਾ ਵੀ, ਮੈਂ ਹੁਣ ਕਈ ਵਾਰੀ ਤਾਂ ਮੈਨੂੰ ਉਹਨੇ ਉਲਟੀ ਮਾਰ ਚੜੀ। ਸਹੀ, ਐਵੇਂ ਬੰਦਾ ਕਹਿ ਛੜੇ ਸਾਡਾ ਵੀ ਕਿੱਥੇ ਦਾਲ ਲੱਗੇ ਸਮੀ ਭਾਜੀ, ਫਿਰ ਬਿਲਕੁਲ ਪੁੱਠੀ ਪਾਤੀ ਜਾਂ ਕੋਈ ਜੋ ਵੀ ਹੋਇਆ ਕਰੀਦਾ ਭਾਜੀ, ਪੂਰਾ ਆਪਣਾ ਵੀ ਜ਼ੋਰ ਮਾਰੀਦਾ। ਆ ਬਿਲਕੁਲ ਜੀ ਭਾਜੀ, ਆਪਣਾ ਜ਼ੋਰ ਗੇਮ 'ਚ ਤੇ ਫਿਰ ਜ਼ੋਰ ਬਣਦਾ ਹੀ ਬਣਦਾ। ਜੇ ਟੀਮ ਵੱਲੋਂ ਖੇਲਣੇ ਤੁਸੀਂ ਉਹਦੀ ਜ਼ਾਰੀ ਗੱਲ ਤੁਹਾਡਾ ਤੁਸੀਂ ਆਪਣੀ ਇੱਜ਼ਤ ਨਾਲ ਇੱਜ਼ਤ ਮਾਰੇ ਜ਼ੋਰ ਲਾਣਾ ਭਾਜੀ ਨੇ ਆਪਣੀ। ਹਾਂ, ਉਹ ਮਾਣ ਉਹ ਤੁਹਾਨੂੰ ਉਹਨਾਂ ਨੇ ਖਿਲਾਇਆ ਤੇ ਤੁਸੀਂ ਫਿਰ ਆਪਣੇ ਪੁਆਇੰਟ ਵਾਸਤੇ ਆਪਣੀ ਟੀਮ ਵਾਸਤੇ ਜ਼ੋਰ ਮਾਰਨਾ ਹੀ ਮਾਰਨਾ। ਭਾਜੀ ਇਹ ਗੱਲ ਤਾਂ ਤੁਸੀਂ ਸਮਝੋ ਨਾ। ਹੁਣ ਅਸਾਂ ਭਾਈ ਬਲਾਲ ਨੂੰ ਮੈਚ ਦਾ ਖੜਾਈ ਦਾ ਵਾ, ਖੜਾਈ ਦਾ ਵੀ ਆ, ਸੰਦੀ ਦਾ ਵੀ। ਇੱਕ ਦੋ ਟੂਰਨਾਮੈਂਟ ਹੋਇਆ ਸਭ ਨਾਲ ਪਹਿਲਾਂ ਭਾਈ ਜੁੜ ਗਈ ਦਾ ਹੈ। ਤੇ ਯਾਰ ਉਹਨੂੰ ਕਿਉਂ ਕਹੀਦਾ ਕਿ ਯਾਰ ਉਹਨੇ ਪੁਆਇੰਟ ਲੈਣਾ। ਬਿਲਕੁਲ ਜੀ ਹੈ ਨਾ। ਤੇ ਉਹ ਫਿਰ ਕਿਦੋਂ ਸਾਡੇ ਲੋਕ ਖੇਡਦਾ, ਕਿਦੋਂ ਉਦੋਂ ਪੁਆਇੰਟ ਲੈਦਾ ਉਦੋਂ ਬੜੇ ਖੁਸ਼ ਹੋਈਦਾ, ਤੇ ਕਿਦੋਂ ਸਾਡੇ ਖਿਲਾਫ ਖੇਡੀਦਾ ਤੇ ਉਦੋਂ ਪੁਆਇੰਟ ਹੀ ਲੈਂਦਾ ਵਾ। ਇਹ ਗੱਲ ਬਹੁਤ ਵਧੀਆ ਤੁਹਾਡੀ। ਅੱਛਾ, ਤੇ ਭਾਜੀ ਜਿਹੜਾ ਆ ਕਬੱਡੀ ਜਿਹੜੀ ਪਾਕਿਸਤਾਨ ਦੇ ਤੁਸੀਂ ਸਮਝਦੇ ਹੋ ਕਿ ਯਾਰ ਆਹ ਚੀਜ਼ਾਂ ਇਸ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਚਾਹੇ ਉਹ ਕੋਚਾਂ ਨੂੰ ਲੈ ਕੇ ਆ,
ਚਾਹੇ ਉਹ ਪਲੇਅਰਾਂ ਨੂੰ ਲੈ ਕੇ ਆ, ਚਾਹੇ ਉਹ ਮੈਨੇਜਮੈਂਟ ਦਾ, ਕਿ ਯਾਰ ਆਹ ਅਗਰ ਚੀਜ਼ਾਂ ਸਾਡੇ ਕਬੱਡੀ ਦੇ ਵਿੱਚ ਬਿਹਤਰ ਹੋ ਜਾਂਦੀਆਂ ਨਾ ਤੇ ਸਾਡੀ ਮਾਸ਼ਾਅੱਲਾ ਕਬੱਡੀ ਹੋਰ ਬਿਹਤਰ ਹੋ ਜਾਏ। ਉਹ ਤੁਸੀਂ ਕੋਈ ਚੀਜ਼ਾਂ ਸਾਨੂੰ ਦੱਸਣੀਆਂ ਕਿ ਯਾਰ ਆਹ ਚੀਜ਼ਾਂ ਸਾਨੂੰ ਬਿਹਤਰ ਕਰਨ ਦੀ ਲੋੜ ਆ, ਸਾਰੇ ਰਲ ਮਿਲ ਕੇ ਇਹ ਚੀਜ਼ਾਂ ਜਿਹੜੀਆਂ ਇਹਨੂੰ ਖਤਮ ਕਰੀਏ, ਆਪਾਂ ਕਬੱਡੀ ਨੂੰ ਅੱਗੇ ਲੈ ਕੇ ਆਈਏ। ਭਾਜੀ ਇਹ ਤੇ ਗੱਲ ਇਹ ਹੈ ਨਾ ਕਿ ਮਿਸਾਲ ਨਾ ਹੁਣ ਲੱਗਦੀ ਆਪਸ ਚ ਹੁੰਦੀ ਬੰਦਿਆਂ ਦੀ, ਹਾਂਜੀ ਉਹ ਕੋਡੀ ਦਾ ਰੜਾ ਕੱਢ ਦਿੰਦੇ। ਸਹੀ, ਠੀਕ ਹੈ ਨਾ, ਕਿੱਥੇ ਤੱਕ ਮੇਰੀ ਸੁਣ ਲਓ, ਕਿੱਥੇ ਮੈਂ ਹੁਣ ਮਖਾਲਾ ਵਾਂ, ਕਿੱਥੇ ਮੇਰਾ ਜ਼ੋਰ ਪੈਂਦਾ ਮੈਂ ਅਗਲੇ ਨੂੰ ਐਵੇਂ ਹੀ ਦੱਬ ਦੇਣਾ, ਹਾਂ ਅਗਲੇ ਦਾ ਪੈਣਾ ਤੇ ਉਹਨੇ ਮੈਨੂੰ ਦੱਬ ਦੇਣਾ। ਇਹ ਨਹੀਂ ਕਰਨਾ ਚਾਹੀਦਾ। ਕਿੰਨਾ ਕੁ ਬੰਦੇ ਤੇ ਲੱਗਦੀ ਆ, ਹਾਂਜੀ ਉਹ ਹਟ ਕੇ ਕੋਡੀ ਦਾ ਨਾ ਤਬਾਹ ਕਰਨ। ਇਦਾਂ ਹੀ ਠੀਕ ਹੈ ਨਾ, ਹੁਣ ਅਸਾਂ ਫਕਰੇ ਟੋਬਾ ਬਣਾਇਆ, ਕਲੱਬ ਬਣਾਇਆ, ਸਹੀ, ਠੀਕ ਹੈ, ਬੰਦੇ ਖਿੱਚਦੇ ਲੱਤਾਂ ਬੜੀਆਂ, ਇਦਾਂ ਹੀ ਪਰ ਨਹੀਂ ਕਰਨਾ ਚਾਹੀਦਾ। ਅਸਾਂ ਕਿਹੜਾ ਖਾਣ ਲਈ ਕਲੱਬ ਬਣਾਇਆ ਵਾ, ਬਿਲਕੁਲ, ਠੀਕ ਹੈ ਨਾ, ਅਸਾਂ ਵੀ ਮੁੰਡਿਆਂ ਦਾ ਫਾਇਦਾ ਕਰਨ ਲਈ ਭਾਜੀ ਕਲੱਬ ਬਣਾਇਆ ਵਾ। ਬਿਲਕੁਲ ਵਧੀਆ। ਟੋਬਿਆਂ ਦੇ ਮੁੰਡੇ ਨੂੰ ਕਿਹੜੇ ਨਾ ਭਾਜੀ 2-4 ਮੇਨ ਮੁੰਡੇ 2-3 ਹੂੰ, ਇਹ ਵੱਡਾ ਮੈਚ ਖੇਡਦੇ ਆ, ਨਿੱਕੇ ਮੁੰਡੇ ਭਾਜੀ ਬਾਕੀ ਅਗਰ ਦੇਖਿਆ ਜਾਵੇ ਤਾਂ ਸਾਡੇ ਟੋਬੇ ਦੀ ਕਬੱਡੀ ਵੇਟ ਬਹੁਤ ਤਕਰੀਬਨ ਖਤਮ ਹੋਣ ਦੇ ਹੋ ਗਈ ਇਦਾਂ ਹੀ ਆ ਭਾਜੀ। ਹਾਂਜੀ ਭਾਜੀ, ਇਹਦਾ ਇਹ ਮਤਲਬ ਆ ਕਿ ਹੁਣ ਅਸਾਂ ਕਲੱਬ ਬਣਾਇਆ ਨਾ, ਸਾਡੇ ਨਾਲ ਵੀ ਬੰਦਿਆਂ ਨੂੰ ਹੈਲਪ ਕਰਨੀ ਚਾਹੀਦੀ, ਕੋਚਾਂ ਨੂੰ ਵੀ ਤੇ ਦੂਜਿਆਂ ਓਨਰਾਂ ਨੂੰ ਵੀ, ਸਹੀ, ਠੀਕ ਹੈ ਨਾ, ਕਿਉਂ ਸਾਡੇ ਮੁੰਡੇ ਵੱਡੇ ਮੈਚ ਖੇਡਣਗੇ ਤੇ ਇਹ ਵੱਡੇ ਪਲੇਅਰ ਬਣਨਗੇ। ਬਿਲਕੁਲ ਬਿਲਕੁਲ, ਠੀਕ ਹੈ। ਹੁਣ ਅਸਾਂ ਵੀ ਇਸ ਜਿਹੜਾ ਕਲੱਬ ਬਣਾਇਆ ਵਾ, ਹਾਂ, ਕਿ ਮਿਸਾਲ ਵੱਡੇ ਮੁੰਡੇ ਮੈਚ ਖੇਡਣ ਤੇ ਮਿਸਾਲ ਵੱਡੇ ਮੁੰਡੇ ਬਣਨਗੇ, ਇਨਸ਼ਾਅੱਲਾ ਪਲੇਅਰ ਬਣਨਗੇ। ਕਿਉਂਕਿ ਘਰੋਂ ਹੀ ਨਹੀਂ ਬਾਹਰ ਜਾਣਾ ਭਾਜੀ, ਉਹਨੂੰ ਫਿਰ ਕੀ ਪਤਾ ਲੱਗਣਾ ਯਾਰ। ਆ ਤੁਹਾਡੀ ਗੱਲ ਤੋਂ ਮੈਂ ਟ੍ਰੈਂਡ ਤੋਂ ਗੱਲ ਕਰ ਲਿਆ ਕਿ ਲੱਤਾਂ ਖਿੱਚਦੇ ਪਲੇਅਰ ਜਾਂ ਕੋਚ ਇੱਕ ਦੂਸਰੇ ਦੀਆਂ। ਹਾਂਜੀ, ਦੇਖੋ ਨਾ ਹੁਣ ਤੁਸੀਂ ਕਲੱਬ ਖੜਾ ਕੀਤਾ ਵਾ, ਜ਼ਾਹਰੀ ਗੱਲ ਆ ਤੁਸੀਂ ਇਹ ਕਲੱਬ ਇੱਕ ਲਹਿਰਾ ਬਣਾਇਆ ਤੇ ਉਹਦੀ ਕੋਈ ਰੀਜ਼ਨ ਆ, ਮੇਨ ਰੀਜ਼ਨ ਹੋਊਗੀ ਕਿ ਤੁਸੀਂ ਆਪਣਾ ਲਹਿਰਾ ਇੱਕ ਕਲੱਬ ਬਣਾ ਲਿਆ, ਠੀਕ ਆ। ਹੁਣ ਅਗਰ ਜਿੱਥੇ ਤੁਸੀਂ ਟੀਮ ਆ ਨਾ, ਅਗਲੇ ਬੰਦੇ ਦੀ ਗੱਲ ਹੋਣੀ ਹੈ ਕਿ ਮੈਂ ਇਹਦੀ ਉੱਥੇ ਟੀਮ ਨਾ ਹੋਣ ਦਵਾਂ ਜੀ, ਏਦਾਂ ਹੀ ਭਾਜੀ। ਠੀਕ ਆ, ਇਹ ਵੀ ਅਗਰ ਇਹ ਸਾਡੇ ਬੰਦਾ ਮੁਖਾਲਫ ਆ, ਇਹਦਾ ਟੂਰਨਾਮੈਂਟ ਖਰਾਬ ਕਰੀਏ, ਪਲੇਅਰ ਡੱਕੀਏ ਫੋਨ ਕਰਕੇ, ਯਾਰ ਇਹ ਤੇ ਫਿਰ ਕਬੱਡੀ ਦੀ ਮੈਂ ਕਹਿੰਦਾ ਪ੍ਰਮੋਸ਼ਨ ਦੇਣਾ ਹੋਈ ਆ ਕਿ ਆਪਾਂ ਫੋਨ ਕਰਕੇ ਕਿਸੇ ਦਾ ਇਵੈਂਟ ਖਰਾਬ ਕਰੀਏ, ਪਲੇਅਰਾਂ ਨੂੰ ਡੱਕੀਏ, ਯਾਰ ਬਹੁਤ ਮਾੜੀ ਗੱਲ ਹੈ। ਮਾੜੀ ਗੱਲ ਭਾਜੀ, ਇਹ ਗੱਲ ਆ ਕਿ ਬੰਦਿਆਂ ਨੂੰ ਨਾ ਚਾਹੀਦਾ ਵਾ ਕਿ ਯਾਰ ਅਸਾਂ ਕਿਹੜਾ ਇਸ ਟਾਈਮ ਮੈਂ ਆਪਣਾ ਹੀ ਗੱਲ ਕਰਨਾ, ਕਿਹੜਾ ਮੈਂ ਕੰਮ ਕੀਤਾ ਨਾ, ਇਹ ਅੱਜ ਤੋਂ ਸਾਡੇ ਵਡੇਰੇ ਕੋਚਾਂ ਨੂੰ ਉਸਤਾਦਾਂ ਨੂੰ ਕਰਨਾ ਚਾਹੀਦਾ ਸੀ। ਬਿਲਕੁਲ, ਕਿ ਮਸਾ ਫਕਰੇ ਟੋਬਾ ਕਲੱਬ ਬਣਾਇਆ ਜਾਂਦਾ, ਉਹਦੇ ਮੁੰਡੇ ਤਿਆਰ ਹੁੰਦੇ, ਸਹੀ, ਅੱਜ ਮੁੰਡੇ ਕੋਡੀ ਸਾਡੀ ਪਛਾਣ ਆ ਜਾਂਦੀ। ਬਿਲਕੁਲ, ਠੀਕ। ਹੁਣ ਮੁੰਡੇ ਸਾਡੇ ਮਾਸ਼ਾਅੱਲਾ 22-23 ਤਰੀਕ ਨੂੰ ਕਲੱਬ ਦਿੱਤਾ ਵਾ, ਮਾਸ਼ਾਅੱਲਾ ਕਲੱਬ ਦੇਈਦਾ ਜੇ ਭਾਜੀ, ਕਿੱਥੇ ਹੱਥ ਪਵੇ ਕਿੰਨੇ ਕੁ ਜੋਗੇ ਆ। ਹਾਂਜੀ ਹਾਂਜੀ, ਬਿਲਕੁਲ ਖਿੱਚੀ ਤੋਂ ਹੀ ਕਰੀਦੀ। ਹਾਂਜੀ, ਤੇ ਸ਼ੁਕਰ ਅੱਲਾ ਦਾ, ਤੇ ਸਾਰੇ ਮੈਂ ਟੋਬੇ ਦੇ ਮੁੰਡੇ ਖੜਾਣੇ ਆਪਣੇ। ਸਹੀ ਹੋ ਗਿਆ। 4 ਕਲੱਬ ਆ, ਵਾਦੇ ਬਾਹਰੋਂ 3 ਉਹਨਾਂ ਨੇ ਪਾਣੇ ਮੁੰਡੇ, ਤਿੰਨਾਂ ਨੇ ਅਸਾਂ ਟੋਬੇ ਦੇ ਖੇਡਣਾ। ਮਾਸ਼ਾਅੱਲਾ ਬਹੁਤ ਵਧੀਆ ਗੱਲ ਆ। ਔਰ ਮੇਰੇ ਖਿਆਲ ਨਾਲ ਸਾਨੂੰ ਵੇਟ ਦੀ ਕਬੱਡੀ ਜਿੱਦਾਂ ਤੁਸੀਂ ਕਲੱਬ ਬਣਾਇਆ ਜੇ ਵੱਡਾ, ਮੇਰੇ ਅੱਗੇ ਤੁਹਾਡੀ ਇਹ ਕਹਿ ਲਓ ਕਿ ਰਿਕਵੈਸਟ ਆ ਤੁਹਾਡੇ ਪ੍ਰਮੋਟਰ ਜਿਹੜੇ ਭਾਈ ਨਿਸ਼ਾਨ ਰੰਧਾਵਾ ਸਾਹਿਬ, ਤੁਹਾਡੇ ਕਲੱਬ ਅੱਗੇ ਕਿ ਆਪਾਂ ਰਲ ਮਿਲ ਕੇ, ਸਾਡੀ ਵੀ ਜਿੱਥੇ ਇਨਸ਼ਾਅੱਲਾ ਜ਼ਰੂਰਤ ਹੋਈ ਸੀ ਕੰਮ ਆਵਾਂਗੇ ਤੁਹਾਡੇ, ਇਨਸ਼ਾਅੱਲਾ, ਕਿ ਆਪਾਂ ਜਿਹੜੀ ਤਹਿਸੀਲ ਗੋਜਰਾ ਜ਼ਿਲ੍ਹਾ ਟੋਬਾ ਟੈਕਸਿੰਗ ਜਿਹੜਾ ਹੈ ਨਾ, ਇਹ ਇਲਾਕਾ ਤਕਰੀਬਨ ਮੇਰੇ ਖਿਆਲ ਨਾਲ ਵਿੱਚ 80% ਪਿੰਡਾਂ ਦੀਆਂ ਕਬੱਡੀ ਦੀਆਂ ਟੀਮਾਂ ਹੀ ਹੈ ਨਹੀਂ, ਜ਼ਿਆਦਾ ਹੀ ਆਂਦੀ ਭਾਜੀ। ਮੇਰੀਆਂ ਬੜੀਆਂ ਬਹੁਤ ਘੱਟ ਪਿੰਡਾਂ ਦੀਆਂ ਟੀਮਾਂ ਕਿ ਆਪਾਂ ਪਿੰਡਾਂ ਦੀ ਤੇ ਭਾਜੀ ਮੁੱਕ ਗਈਆਂ। ਹਾਂ, ਆਪਾਂ ਵੇਟ ਦੀ ਕਬੱਡੀ ਅੱਗੇ ਲੈ ਕੇ ਆਵਾਂਗੇ ਤੇ ਯਾਰ ਉਹ ਚੋਂ ਆਪਾਂ ਨੂੰ ਪਲੇਅਰ ਕੱਢਾਂਗੇ ਨਾ। ਜੀ ਭਾਜੀ, ਜੀ ਹਾਂਜੀ, ਮਤਲਬ ਵੇਟ ਦੇ ਪਲੇਅਰ ਅੱਗੇ ਆਉਣਗੇ ਤੇ ਟੀਮਾਂ ਵਿੱਚ ਉਹ ਚ ਪਲੇਅਰ ਨਿਕਲਣੇ। ਜੀ ਭਾਜੀ, ਹੁਣ ਇੱਕ ਗੱਲ ਹੋਰ ਹੈ ਨਾ, ਵੇਟ ਦੇ ਮੁੰਡੇ ਵੀ ਕਲੱਬ ਇਨਸ਼ਾਅੱਲਾ ਬਣਾਵਾਂਗਾ। ਹਾਂਜੀ ਹਾਂਜੀ, 2 ਮਿਸਾਲ ਬਣਾਵਾਂਗੇ, ਕਲੱਬ ਵੀ ਬਣਾਵਾਂਗੇ, ਵੇਟ ਦਾ ਵੀ ਬਣਾਵਾਂਗੇ, ਵਧੀਆ, ਪਿੰਡਾਂ ਦੇ ਵੀ ਮੈਚ ਕਰਾਵਾਂਗੇ। ਬਿਲਕੁਲ, ਜਿਹੜੇ ਵੱਡੇ ਮੁੰਡੇ ਮੇਨ ਕਲੱਬ 'ਚ ਖੇਡਦੇ ਨਾ, ਹਾਂਜੀ, ਇਹ ਪਿੰਡਾਂ ਦੇ ਮੈਚ ਨਹੀਂ ਖੇਡਣਗੇ। ਸਹੀ ਹੋ ਗਿਆ। ਕਿਹੜੇ ਥਲੜੀ ਪਊਗਾ, ਇਹਨਾਂ ਦੇ ਮੈਚ ਵੀ ਕਰਾਵਾਂਗੇ, ਖਿਡਾਵਾਂਗੇ ਵੀ ਇਨਸ਼ਾਅੱਲਾ। ਨਹੀਂ ਫੇਰ ਹੀ ਆਪਾਂ ਮਤਲਬ ਪ੍ਰਮੋਟ ਕਰਾਂਗੇ ਨਾ ਇਹਨੂੰ ਕਬੱਡੀ ਨੂੰ। ਅਗਰ ਆਪਾਂ ਕਬੱਡੀ ਟੋਬੇ ਦੀ ਕਬੱਡੀ ਲਈ ਕੰਮ ਕਰ ਰਹੇ ਨਾ, ਭਾਜੀ ਇਹਨਾਂ 'ਚ ਛੋਟੇ ਮੁੰਡੇ ਤਗੜੇ ਹੋਏ ਮਾਸ਼ਾਅੱਲਾ, ਹਾਂਜੀ, ਉਹ ਹੀ ਅੱਗੇ ਆਉਣਗੇ, ਚੁੱਕ ਕੇ ਤੇ ਵੱਡੇ 'ਚ ਪਕੜ। ਬਿਲਕੁਲ, ਇਹ ਬਹੁਤ ਵਧੀਆ ਗੱਲ ਆ। ਮੈਂ ਕਿਉਂਕਿ ਮੈਂ ਅਕਸਰ ਗੱਲ ਕਰਦਾ ਹੁੰਦਾ, ਤੁਸੀਂ ਵੀ ਪਲੇਅਰ ਹੋ, ਤੁਸੀਂ ਵੀ ਇਹ ਚੀਜ਼ ਨੂੰ ਸਮਝਦੇ ਹੋ ਕਿ ਜਦੋਂ ਤੁਸੀਂ ਕਬੱਡੀ ਖੇਡਦੇ ਹੋਵੋਗੇ ਉਦੋਂ ਤਕਰੀਬਨ ਹਰ ਪਿੰਡ ਦੀ ਟੀਮ ਹੈਗੀ ਸੀ। ਹੁਣ ਤੁਸੀਂ ਅਗਰ ਦੇਖੋ ਆਪਣੇ ਮਤਲਬ ਕਿੰਨਿਆਂ ਪਿੰਡਾਂ 'ਚ 80% ਪਿੰਡਾਂ 'ਚ ਕਬੱਡੀ ਦੀ ਟੀਮ ਹੀ ਹੈ ਨਹੀਂ ਭਾਜੀ, ਤੇ ਪਲੇਅਰ ਕਿੱਥੋਂ ਨਿਕਲਣਗੇ? ਭਾਜੀ ਮੈਂ ਤੁਹਾਨੂੰ ਇਹ ਗੱਲ ਦੱਸਾਂਗਾ ਕਿ ਟੋਬੇ 'ਚੋਂ ਬੜੇ ਵੀ ਮੁੰਡੇ ਬਾਹਰ ਮੈਚ ਖੇਡਦੇ ਹੋਣਗੇ ਨਾ, ਹਾਂਜੀ, 3 ਤੋਂ 4 ਇਦਾਂ ਹੀ, ਬਿਲਕੁਲ ਵਧੀਆ। ਮੈਂ ਇਹ ਚੀਜ਼ਾਂ ਹੈਗੀਆਂ ਇਦਾਂ ਤੇ ਸਭ ਨਾਲੋਂ ਜ਼ਿਆਦਾ ਟੂਰਨਾਮੈਂਟ ਸਾਡੇ ਇੱਥੇ ਪੀਰ ਮਹੱਲ ਟੋਬੇ ਇਹ ਸਾਡੇ ਇਲਾਕੇ 'ਚ ਹੁੰਦੇ ਇਦਾਂ ਹੀ, ਮੇਲਿਆਂ ਦੇ। ਬਿਲਕਲ, ਤੇ ਸਾਡੇ ਮੁੰਡਾ ਹੀ ਕੋਈ ਨਹੀਂ, ਮੁੰਡਾ ਹੀ ਹੁੰਦਾ। ਉਹੀ ਗੱਲ ਆ ਨਾ ਕਿ ਅਸੀਂ ਮਤਲਬ ਪਿੰਡਾਂ 'ਚ ਸਾਡੀ ਮੋਗੀ, ਪਿੰਡਾਂ 'ਚੋਂ ਪਲੇਅਰ ਨਿਕਲ ਕੇ ਅੱਗੇ ਆਉਣੇ ਆ। ਹਾਂਜੀ, ਇਹ ਸਿਆਸਤ ਨੇ ਮਾਰੇ। ਹਾਂਜੀ, ਸਿਆਸਤ ਨੇ ਮਾਰੇ ਅੱਗੇ ਪਿੰਡਾਂ ਦੇ ਨਾਲ। ਹੁਣ ਕੀ ਦੱਸੀਏ ਤੁਹਾਨੂੰ। ਚਲੋ ਆਪਾਂ ਕਿਸੇ ਦੀ ਮਤਲਬ ਗੱਲ ਨਹੀਂ ਕਰਨੀ। ਜੀ ਜੀ, ਬਾਕੀ ਜਿਹੜਾ ਆ ਤੁਸੀਂ ਕਬੱਡੀ ਵਾਸਤੇ ਖੁਦ ਕੀ ਕਰਨਾ ਚਾਹੁੰਦੇ ਹੋ? ਅਗਰ ਅੱਜ ਤੁਸੀਂ ਕਹਿ ਲਓ ਕਿ ਇੱਕ ਵੱਡੇ ਅਹੁਦੇ ਤੇ ਹੋਵੋ, ਸਪੋਰਟਸ ਦਾ ਮਤਲਬ ਕੰਮ ਹੋਵੇ ਤੁਹਾਡੇ ਕੋਲ, ਤੁਸੀਂ ਆਪਣੇ ਜ਼ਿਲ੍ਹੇ ਟੋਬੇ ਦੀ ਕਬੱਡੀ ਵਾਸਤੇ ਕੀ ਕਰਨਾ ਚਾਹੋਗੇ? ਔਰ ਆਪਣੇ ਕਹਿ ਲਓ ਕਿ ਅਗਰ ਓਵਰਆਲ ਦੇਖਿਆ ਜਾਵੇ ਸਾਡੇ ਪਾਕਿਸਤਾਨ ਦੀ ਕਬੱਡੀ ਬਾਰੇ ਕੀ ਕਰਨਾ ਚਾਹੋਗੇ? ਭਾਜੀ ਇਨਸ਼ਾਅੱਲਾ ਪਤਾ ਨਹੀਂ ਹੈਗਾ, ਜ਼ਿੰਦਗੀ ਪਤਾ ਨਹੀਂ ਕਿੰਨੀ ਹੈ ਤੇ ਕਿੰਨੀ ਨਹੀਂ।
ਸਹੀ ਇਨਸ਼ਾਅੱਲਾ ਕਿਹੜਾ ਕੰਮ ਹੋਇਆ ਨਾ ਸਹੀ ਇਹਨੂੰ ਲਾਜ਼ਮੀ ਤੋੜ ਚੜਾਂਗੇ ਇਨਸ਼ਾਅੱਲਾ ਇਨਸ਼ਾਅੱਲਾ ਮਤਲਬ ਫਖਰੇ ਟੋਬਾ ਜਿਹੜਾ ਕਬੱਡੀ ਕਲੱਬ ਆ ਇਨਸ਼ਾਅੱਲਾ ਇਹ ਇੰਟਰਵਿਊ ਇਹ ਮੈਚ ਕਿੱਥੇ ਵੱਡੇ ਮੈਚ ਵੀ ਹੋਣ ਕਰਨਗੇ ਸਹੀ ਹੈ ਇਨਸ਼ਾਅੱਲਾ ਕਿਸੇ ਟਾਈਮ ਇਹ ਚੌਥਾ ਕਲੱਬ ਸਾਡਾ ਇਹ ਫਖਰੇ ਟੋਬਾ ਹੀ ਹੋਏ ਕਰੇ ਇਨਸ਼ਾਅੱਲਾ ਜੀ ਅੱਲਾਹ ਪਾਕ ਖੈਰ ਕਰੇ ਅੱਛਾ ਚਲੋ ਕਲੱਬ ਦੀ ਆਪਾਂ ਗੱਲ ਕਰ ਰਹੀਏ ਕਿ ਇਹ ਜਿਹੜਾ ਭਾਜੀ ਮੇਨ ਕਲੱਬ ਆ ਤੁਹਾਡਾ ਫਖਰੇ ਟੋਬਾ ਕਬੱਡੀ ਕਲੱਬ ਆ ਇਹ 'ਚ ਤੁਹਾਡੇ ਮੇਨ ਪਲੇਅਰ ਕਿਹੜੇ ਕਿਹੜੇ ਆ ਕਿ ਜਿਹੜੇ ਆਪਣੇ ਟੋਬੇ ਦੇ ਪਲੇਅਰ ਆ ਉਹ ਤੁਹਾਡੇ ਨਾਲ ਅਟੈਚ ਨੇ ਔਰ ਕਬੱਡੀ ਦੇ ਜਿਹੜੇ ਕੋਚ ਜੀ ਔਰ ਇਸ ਜਿਹੜਾ ਆ ਕਲੱਬ ਆ ਇਹਦੇ ਮੇਨ ਸਪਾਂਸਰ ਪ੍ਰਮੋਟਰ ਕਿਹੜੇ ਨੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਮਾਮਾ ਜੀ ਸ਼ਾਨ ਹੀ ਆ ਸਹੀ ਤੇ ਉਧਰੋਂ ਭਾਈ ਭੋਲਾ ਵਾ ਸਹੀ ਤੇ ਅਸਦਤ ਭੋਲਾ ਸਾਹਿਬ ਹਾਂਜੀ ਸਹੀ ਹੋ ਗਿਆ ਤੇ ਅੱਲਾਹ ਪਾਕ ਖੈਰ ਕਰੇ ਠੀਕ ਆ ਬੰਦੇ ਸਾਰੇ ਭਰਾ ਵਾ ਆਪਣੇ ਸਹੀ ਉਸਤਾਦ ਢੋਨੀ ਕੋਚ ਆ ਟੋਨੀ ਰਜਾਣੇ ਵਾਲਾ ਜੀ ਉਸਤਾਦ ਅੱਛੀ ਆ ਸਹੀ ਅੱਛੀ ਟਾਈਗਰ ਹਾਂਜੀ ਸਹੀ ਹੋ ਗਿਆ ਤੇ ਫੈਸਲ ਆ ਠੀਕ ਹੋ ਗਿਆ ਤੇ ਉਹਦਾ ਸੁਭਾਨੀ ਨੇ ਬਹੁਤ ਹੈਲਪ ਕੀਤੀ ਆ ਇਹ ਸੁਭਾਨੀ ਗੁੱਜਰ ਹਾਂਜੀ ਸਹੀ ਹੋ ਗਿਆ ਉਹ ਕੈਪਟਨ ਵੀ ਆ ਸਾਡੇ ਕਲੱਬ ਦਾ ਇਨਸ਼ਾਅੱਲਾ ਉਹ ਬਾਹਰ ਗਿਆ ਵਾ ਜਿਹੜਾ ਉਹਦੇ ਜ਼ੈਕ ਮੁਸਬਾਨੀ ਗੁੱਜਰ ਹਾਂਜੀ ਮਾਸ਼ਾਅੱਲਾ ਵਧੀਆ ਪਲੇਅਰ ਨੇ ਤੇ ਮੇਨ ਕਿਹੜੇ ਬੰਦੇ ਆ ਸਾਡੇ ਸਾਰੇ ਹੀ ਭਾਜੀ ਜਫਰ ਆ ਸਹੀ ਤੇ ਭੋਲਾ ਵਾ ਮੈਰ ਆ ਖਲੀਲ ਆ ਤੇ ਰਜਾ ਵਾ 15 ਵਾਲਾ ਮੁੰਡਾ ਸਹੀ ਤੇ ਮਾਨਾ ਵਾ 16 ਵਾਲਾ ਅਲੀ ਅਬਦੁੱਲਾ ਮੁੰਡਾ ਵਾ ਮੁੰਡੇ ਮੇਨ ਭਾਜੀ ਕਿਹੜੇ ਵੀ ਆ ਦਿਲੋਂ ਹੋ ਗਲੋਤੇ ਮਾਨੀ ਰਜਾਣੇ ਵਾਲਾ ਵਾ ਮਾਸ਼ਾਅੱਲਾ ਵਧੀਆ ਜਿਹੜੇ ਵੀ ਮੁੰਡੇ ਆ ਮੇਨ ਆ ਨਾ ਭਾਜੀ ਦਿਲੋਂ ਹੋ ਗਏ ਤੁਰਨ ਦੇ ਇਨਸ਼ਾਅੱਲਾ ਵਧੀਆ ਔਰ ਮਾਸ਼ਾਅੱਲਾ ਮੇਰੇ ਖਿਆਲ ਨਾਲ ਕੋਈ ਸਾਲ 2 ਸਾਲ ਧਰ ਨਾਲ ਹੋਰ ਵੀ ਪਲੇਅਰ ਮੇਰੇ ਖਿਆਲ ਨਾਲ ਤੁਹਾਨੂੰ ਕਿੰਨੇ ਰਲਣਗੇ ਭਾਜੀ ਇਨਸ਼ਾਅੱਲਾ ਅਗਰ ਇਨਸ਼ਾਅੱਲਾ ਆਪਾਂ ਪ੍ਰਮੋਟ ਕਰਦੇ ਨਾ ਕਬੱਡੀ ਨੂੰ ਜੀ ਤੇ ਬਹੁਤ ਵਧੀਆ ਪਲੇਅਰ ਦਾ ਨਾਂ ਰਲਣਗੇ ਭਾਜੀ ਆ ਸੀਜ਼ਨ ਹੀ ਲੱਗਣਗੇ ਇਨਸ਼ਾਅੱਲਾ ਇਨਸ਼ਾਅੱਲਾ ਜੀ ਅੱਲਾਹ ਖੈਰ ਕਰੇ ਭਾਜੀ ਮੈਂ ਜਿਹੜਾ ਹੈ ਨਾ ਬਜ਼ਾਦੇ ਖੁਦ ਅਗਰ ਮੇਰੀ ਕਬੱਡੀ ਦੇ ਵਿੱਚ ਸਭ ਤੋਂ ਪਹਿਲਾਂ ਪਛਾਣ ਸੀ ਨਾ ਉਹ ਅੱਲਾਹ ਪਾਕ ਜੀ ਨੇ ਨਸੀਬ ਕਰੇ ਸਾਡੇ ਟੋਬੇ ਦਾ ਫਖਰ ਭਾਈ ਸ਼ਕੀਲ ਜੱਟ ਸੀ ਜੀ ਪਾ ਮੈਨੂੰ ਕਬੱਡੀ ਦੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਬੰਦਾ ਜਿਨੇ ਮੈਨੂੰ ਸਪੋਰਟ ਕੀਤੀ ਵੈਲਕਮ ਕੀਤਾ ਉਹ ਭਾਈ ਸ਼ਕੀਲ ਜੱਟ ਸੀਗਾ ਔਰ ਆਪਾਂ ਉਹਨਾਂ ਦੇ ਇਲਾਕੇ 'ਚ ਬਹਿ ਕੇ ਉਹਨਾਂ ਦੀ ਗੱਲ ਨਾ ਕਰੀਏ ਤੇ ਭਾਜੀ ਇਹ ਮਾੜੀ ਗੱਲ ਹੈ ਨਹੀਂ ਭਾਜੀ ਸਹੀ ਹੈ ਨਾ ਬਣਦੀ ਹੈ ਭਾਜੀ ਆਪਣਾ ਭਾਈ ਵੀ ਸੀ ਹਾਂਜੀ ਕਿਉਂ ਮੈਂ ਆਪ ਬਹੁਤ ਦੁੱਖ ਲੱਗਾ ਜਦੋਂ ਉਹਨਾਂ ਦਾ ਮਤਲਬ ਡੈਥ ਸੁਣੀ ਦਾ ਖਬਰ ਸੁਣੀ ਸੀ ਤੇ ਸਾਡੀ ਕਬੱਡੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੇ ਜਾਣ ਦੇ ਨਾਲ ਠੀਕ ਆ ਤੇ ਉਹ ਤੁਹਾਡੇ ਵਾਲੀ ਗੱਲ ਕਿ ਜਿੰਨਾ ਚਿਰ ਪਲੇਅਰ ਨੰਬਰ ਲੈਣ ਡਿਆ ਹੁੰਦਾ ਉਹਨਾਂ ਚਿਰ ਮੈਂ ਤੁਹਾਨੂੰ ਦੱਸੀ ਨਾ ਹਾਂਜੀ ਤੇ ਉਦੋਂ ਸ਼ਕੀਲਾ ਜੱਟ ਸੀ ਅੱਜ ਮੈਂ ਕਦੀ ਕਮੈਂਟੇਟਰ ਦੇ ਮੂੰਹੋਂ ਕਦੀ ਪ੍ਰਮੋਟਰ ਦੇ ਮੂੰਹੋਂ ਕਦੀ ਉਹਨਾਂ ਬਾਰੇ ਗੱਲ ਨਹੀਂ ਸੁਣੀ ਤੇ ਤੁਹਾਡੇ ਨਾਲ ਉਹਨਾਂ ਭਾਈ ਸ਼ਕੀਲ ਜੱਟ ਦਾ ਕਿੱਦਾਂ ਦਾ ਪਿਆਰ ਸੀ ਕਿੱਦਾਂ ਦਾ ਵਕਤ ਲੰਘਿਆ ਭਾਜੀ ਸਹੀ ਸਾਨੂੰ ਮੈਨੂੰ ਉਦੋਂ ਕਿਦੋਂ ਮੈਂ ਨਵਾਂ ਪਲੇਅਰ ਮਤਲਬ ਨਵਾਂ ਕਿਦੋਂ ਮੈਂ ਨਿਕਲਿਆ ਨਾ ਮੈਚਾਂ ਦੇ ਸਹੀ ਉਦੋਂ ਭਾਈ ਤੇ ਮੈਂ ਇਕੱਠੇ ਟੋਬੇ ਚੋਂ ਨਾ ਤਾਂ 2 ਬੰਦੇ ਮੈਚ ਤੇ ਜਾਂਦੇ ਸੀ ਵੱਡੇ ਸਹੀ ਮਤਲਬ ਵੱਡੇ ਮੈਚ ਤੇ ਨਾ ਦੋ ਨਹੀਂ ਜਾਣਾ ਉਹਨੇ ਮੈਨੂੰ ਖੜਨਾ ਬਹਾ ਕੇ ਨਾਲ ਸਹੀ ਤੇ ਮਿਸਾਲ ਕਿਦੋਂ ਉਹਦਾ ਦਿਲ ਕਰਨਾ ਮੇਰੇ ਨਾ ਪਿੰਡ ਦੇ ਵਿੱਚ ਲੰਘ ਕੇ ਸ਼ਹਿਰ ਆਂਦਾ ਸੀ ਸਹੀ ਕਿਦੋਂ ਉਹਦਾ ਦਿਲ ਕਰਨਾ ਉਹਨੇ ਘਰ ਆ ਜਾਣਾ ਤੇ ਗੱਪਾਂ ਛੱਪਾਂ ਬੁੜੇ ਨਾਲ ਵੀ ਮਾਰਨੀਆਂ ਸਾਡੇ ਨਾਲ ਵੀ ਮਾਰਨੀਆਂ ਬਹੁਤ ਬੀਬਾ ਬੰਦਾ ਸੀ ਯਾਰ ਤੇ ਭਾਈ ਵੀ ਬੜਾ ਚੰਗਾ ਸੀ ਯਾਰ ਤੇ ਜਦੋਂ ਤੁਹਾਨੂੰ ਪਤਾ ਲੱਗਾ ਜਦੋਂ ਖਬਰ ਸੁਣੀ ਉਹਦੀ ਤੁਹਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਆਊਗਾ ਜਾਂ ਨੈਟ ਤੇ ਦੇਖ ਲਿਆ ਕਿ ਸ਼ਕੀਲ ਜੱਟ ਫੌਤ ਹੋ ਗਿਆ ਕਿੱਦਾਂ ਦਾ ਮਹਿਸੂਸ ਹੋਇਆ ਭਾਜੀ ਮੈਂ ਕਹਿੰਦਾ ਅਸਾਂ ਨਾਲ ਲਾਹੌਰ ਕੈਂਪ 'ਚ ਸੀ ਬਿਲਕੁਲ ਚੈਂਪੀਅਨਸ਼ਿਪ ਹੋ ਰਹੀ ਸੀ ਹਾਂਜੀ ਭਾਜੀ ਤੇ ਉਹ ਮੈਨੂੰ ਫੋਨ ਗਿਆ ਨਾ ਮੇਰੇ ਬੇਲੀ ਸੀ ਉੱਥੇ ਕਿਤੇ ਵੱਜਾ ਨਾ ਉੱਥੇ ਮੇਰੇ ਬੇਲੀ ਲੱਗੂ ਨਾ ਉਹਨਾਂ ਮੈਨੂੰ ਫੱਟ ਫੋਨ ਕੀਤਾ ਉਹਨਾਂ ਕਹਿੰਦਾ ਦਬਦਾ ਯਾਰ 20 ਚ ਨਾ ਫੋਨ ਕਰੀ ਸਹੀ ਪਰ ਕਿੰਨਾ ਚਿਰ ਮੈਂ ਫੋਨ ਕੀਤਾ ਉਹਨਾਂ ਚਿਰ ਤੇ ਭਾਜੀ ਦੁਨੀਆ ਪਹੁੰਚ ਗਈ ਸੀ ਸਹੀ ਉਹ ਪਿੰਡੋਂ ਵੀ ਪਹੁੰਚ ਗਏ ਸੀ ਸਹੀ ਤੇ ਮੈਨੂੰ ਪਹਿਲਾਂ ਉਹਨੇ ਨੰਬਰ ਕਰਕੇ ਲਾਹੌਰ ਕੀਤਾ ਤੇ ਲਾਹੌਰੋਂ ਮੈਂ ਵਾਪਸ ਕੀਤਾ ਤੇ ਉਹਨਾਂ ਚਿਰ ਤੇ ਫਿਰ ਹਲਾ ਹੋ ਗਈ ਤੇ ਉਹਨੂੰ ਕਿਹੜਾ ਨਾ ਅੱਲਾ ਮਾਫੀ ਤੇ ਕਿਹੜਾ ਕੋਈ ਨਹੀਂ ਜਾਣਦਾ ਬਿਲਕੁਲ ਭਾਈ ਨੂੰ ਕਿਹੜਾ ਕੋਈ ਨਹੀਂ ਜਾਣਦਾ ਸਾਰੀ ਦੁਨੀਆ ਤੇ ਜਾਣਦੀ ਸੀ ਤੇ ਉਹਨੂੰ ਚੁੱਕ ਲੈ ਕੇ ਤੇ ਇੱਕ ਵਾਰੀ ਫਿਰ ਭਾਜੀ ਜ਼ਮੀਨ ਤੇ ਪੈਰਾਂ ਥੱਲੋਂ ਨਿਕਲੀ ਜਾਣਾ ਪਹਿਲਾਂ ਪਤਾ ਲੱਗਾ ਕਿ ਸੱਟ ਲੱਗੀ ਆ ਤੇ ਉਹਨੂੰ ਲੈ ਗਏ ਉੱਥੇ ਚੁੱਕ ਕੇ ਸਹੀ ਤੇ ਅਸਾਂ ਫਿਰ ਚੁੱਪ ਕਰ ਰਿਹਾ ਫੋਨ ਸ਼ੂਨ ਤਾਂ ਕੀਤਾ ਕਿ ਚਲੋ ਕੋਈ ਨਹੀਂ ਸੱਟ ਮਾੜੀ ਮੋਟੀ ਸਕੂਟਰ ਤੋਂ ਡਿੱਗਿਆ ਵਾ ਸਹੀ ਕੋਈ ਨਹੀਂ ਅੱਲਾ ਪਾਕ ਕਰਮ ਕਰੇਗਾ ਬਸ 5-10 ਮਿੰਟਾਂ ਬਾਅਦ ਭਾਜੀ ਪਤਾ ਲੱਗਾ ਜੀ ਬਹੁਤ ਹੋ ਗਏ ਤੇ ਉਦੋਂ ਫਿਰ ਪਾਕਿਸਤਾਨ ਦੀ ਕਬੱਡੀ ਚੈਂਪੀਅਨਸ਼ਿਪ ਵੀ ਹੋ ਰਹੀ ਸੀ ਇੱਕ ਆਰਮੀ ਦਾ ਪਲੇਅਰ ਸੀ ਜੀ ਜੀ ਲੇਕਿਨ ਮੇਰੇ ਖਿਆਲ ਨਾਲ ਉਦੋਂ ਚੈਂਪੀਅਨਸ਼ਿਪ ਰੋਕ ਦੇਣੀ ਨਹੀਂ ਸੀ ਚਾਹੀਦੀ ਕਿ ਪਲੇਅਰ ਮੇਰੇ ਖਿਆਲ ਨਾਲ ਤੁਸੀਂ ਜਨਾਜ਼ਾ ਪੜਿਆ ਭਾਈ ਦਾ ਨਹੀਂ ਭਾਜੀ ਐਵੇਂ ਮੈਂ ਝੂਠ ਕਾ ਤੋਂ ਮਾਰਨਾ ਅਸਾਂ ਉੱਥੇ ਲਾਹੌਰ ਹੀ ਸੀ ਸਾਡੇ ਕੋਲ ਆਏ ਹੀ ਨਹੀਂ ਗਿਆ ਮੈਂ ਉਹੀ ਗੱਲ ਕਰ ਰਿਹਾ ਨਾ ਸਿਰਫ 2 ਪਾਕਿਸਤਾਨ ਦੇ ਵਿੱਚ 2 ਕਿ 3 ਪਲੇਅਰ ਸੀ ਜਿਨ੍ਹਾਂ ਨੇ ਜਨਾਜ਼ਾ ਪੜਿਆ ਸੀ ਉਹ ਵੀ ਕਿਹੜੇ ਨਹੀਂ ਸੀ ਉੱਥੇ ਗਏ ਨਾ ਹਾਂਜੀ ਮਤਲਬ ਕੈਂਪ 'ਚ ਨਹੀਂ ਸੀਗੇ ਉਹ ਪਲੇਅਰ ਹੀ ਉਹਨਾਂ ਨੇ ਜਿਹੜਾ ਨਾ ਜਨਾਜ਼ਾ ਪੜਿਆ ਤੇ ਮੈਂ ਆਪਣੇ ਚੈਨਲ ਦੇ ਰਾਹੀਂ ਦੱਸਣਾ ਚਾਹੂੰਗਾ ਕਿ ਭਾਜੀ ਬਹੁਤ ਵਧੀਆ ਇਨਸਾਨ ਸੀਗੇ ਭਾਜੀ ਤੀਕ ਨਾਲ ਵੀ ਮੇਰੇ ਖਿਆਲ ਨਾਲ ਉਸ ਇਵੈਂਟ ਦੀ ਸਾਡੀ ਮੁਲਾਕਾਤ ਹੋਈ ਸੀ ਭਾਜੀ ਜਦੋਂ ਭਾਈ ਇਮਰਾਨ ਚੌਧਰੀ ਉਹਨਾਂ ਨੇ ਇੱਥੇ ਕਰਾਇਆ ਸੀਗਾ ਇਵੈਂਟ ਰਾਇਲ ਕਿੰਗ ਦਾ ਜਦੋਂ ਕਿ ਤੁਸੀਂ ਕਰਾਉਂਦੇ ਹੁੰਦੇ ਸੀ
ਯਾਦ ਹੋ? ਹਾਂਜੀ ਹਾਂਜੀ, ਇਹ ਉਹ ਮਸਾਲਾ ਨਾਲ 2020 ਦੀ ਮੇਰੇ ਖਿਆਲ ਨਾਲ ਗੱਲ ਹੈ, ਉਦੋਂ ਭਾਸ਼ਾ ਅਕਤੂਬਰ 2020 ਦੀ ਗੱਲ ਹੈ। ਸਭ ਤੋਂ ਪਹਿਲਾਂ ਭਾਈ ਸ਼ਕੀਲ ਮੇਰਾ ਵਾਕਫ ਬਣਿਆ ਸੀ ਜੀ ਜੀ, ਔਰ ਮੈਨੂੰ ਉਹਨਾਂ ਨੇ ਸਪੋਰਟ ਕੀਤੀ ਸੀ। ਔਰ ਯਕੀਨ ਮੈਨੂੰ ਬੜਾ ਦੁੱਖ ਲੱਗਦਾ ਹੁੰਦਾ ਕਿ ਜਦੋਂ ਕਿਤੇ ਯਾਦ ਆ ਜਾਂਦੇ ਨਾ ਉਹਦੇ ਮੂੰਹ ਤੇ ਦੱਸੀ ਤੇ ਵੇਖੀ ਨਹੀਂ ਜਿਹੜਾ। ਬਿਲਕੁਲ, ਮੈਂ ਤਾਂ ਬਹੁਤ ਵਧੀਆ ਪਿਆ। ਜਿੱਦਾਂ ਹੁਣ ਤੁਹਾਨੂੰ ਨਹੀਂ ਮਤਲਬ ਮੈਂ ਕਿਹਾ ਇੰਟਰਵਿਊ ਤੁਹਾਨੂੰ ਬਤਾ ਦੇ ਖੁਦ ਕਈ ਵਾਰੀ ਕਿਹਾ, ਹੁਣ ਤੇ ਚਲੋ ਭਾਈ ਸ਼ਾਨੀ ਉਹਨਾਂ ਨੇ ਕਿਹਾ ਤਾਂ ਤੁਹਾਨੂੰ ਮਤਲਬ ਆਪਾਂ ਇੰਟਰਵਿਊ ਕਰ ਲਿਆ। ਮੈਂ ਉਹਨੂੰ ਜਦੋਂ ਵੀ ਇੰਟਰਵਿਊ ਦਾ ਕਰਨਾ ਕਹਿਣਾ ਨਾ ਭਾਜੀ ਯਾਰ ਆਪਾਂ ਇੰਟਰਵਿਊ ਕਰਨਾ ਭਾਜੀ, ਉਹਨੇ ਮੈਨੂੰ ਅਗਲੇ ਪਲੇਅਰ ਦਾ ਨੰਬਰ ਲੈ ਲੈਣਾ, ਉਹਦਾ ਟਾਈਮ ਲੈ ਲੈਣਾ, ਉਹ ਕੋ ਚੱਲ ਜੀ ਯਾਰ ਮੈਂ ਫਲਾਣਾ ਕੰਮ ਕਰਨਾ, ਆਪਾਂ ਜਿੱਦਣ ਵਿਹਲੇ ਹੋ ਗਏ ਆਪਣੇ ਤੇ ਘਰ ਦੀ ਗੱਲ ਆ। ਔਰ ਜਿੱਦਣ ਫੌਤ ਹੋਏ ਨਾ ਉਹ ਤੋਂ ਤਕਰੀਬਨ 10 ਦਿਨ ਪਹਿਲਾਂ ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਭਾਜੀ ਇੰਟਰਵਿਊ, ਬਸ ਯਾਰ ਕਹਿੰਦਾ ਬਸ ਕੰਮ ਕਰਨੇ ਮਕਾਨ ਮਕੂਨ ਬਣਾਉਣੇ, ਮੈਂ ਜਿੱਦਣ ਵਿਹਲਾ ਹੋਇਆ ਤਾਂ ਆਪਾਂ ਇੰਟਰਵਿਊ ਕਰ ਮੈਂ ਨਾ ਕਿਦਾਂ ਚੱਲਾ ਸੀ ਨਾ ਲੋਰ, ਉਹਦੇ ਮੈਨੂੰ ਅੱਡੇ 'ਚ ਟੱਕਰਿਆ ਤੇ ਉਹ ਕਿੱਧਰ ਨੂੰ, ਮੈਂ ਕਿਹਾ ਮੈਂ ਕੈਂਪ 'ਚ, ਤੇਰੇ ਭਰਾ ਦਾ ਵਿਆਹ ਹੈ ਕਹਿੰਦਾ। ਸਹੀ, ਇਹ ਤੋਂ ਵੱਡੇ ਦਾ ਵਿਆਹ ਸੀ, ਕਹਿੰਦਾ ਵਿਆਹ ਵਾ ਤੇ ਮਸਲਾ ਲਾਜ਼ਮੀ ਆਣਾ ਵਾ। ਮੈਂ ਕਿਹਾ ਚੱਲ ਅੱਲਾ ਚੰਗੀਆਂ ਕਰੇਗਾ, ਮੈਂ ਇੱਦਾਂ ਕਿਹਾ, ਮੈਂ ਕਿਹਾ ਨੰਬਰ ਪੈ ਗਿਆ ਤੇ ਫੇਰ ਤੇ ਨਹੀਂ ਆ ਜਾਣਾ, ਨਾ ਪਿਆ ਤੇ ਫੇਰ ਭਰਾਵਾ ਮਾ ਜਾਣਾ। ਸਹੀ, ਕਹਿੰਦਾ ਚੱਲ ਠੀਕ ਹੈ ਲਾ ਲਈ ਸਾਹਿਬ। ਉਹ ਫਿਰ ਨੰਬਰ ਪੈ ਗਿਆ ਤੇ ਫਿਰ ਮੈਂ ਨਾ ਆਇਆ ਤੇ 3 ਦਿਨਾਂ ਬਾਅਦ ਵਿਆਹ ਤੋਂ 3-4 ਦਿਨਾਂ ਬਾਅਦ ਹੀ ਫੋਟੋ। ਹਾਂਜੀ, ਅੱਛਾ ਭਾਜੀ, ਹੁਣ ਆਪਾਂ ਇੱਕੋ ਹੀ ਲਾਸਟ ਆਪਣਾ ਸਵਾਲ ਆ ਤੁਹਾਨੂੰ ਨਾਲ ਕਰਨਾ ਕਿ ਪਾਕਿਸਤਾਨ ਦੇ ਅਗਰ ਕੋਚ ਤੁਹਾਡੇ ਸਾਹਮਣੇ ਖੜੇ ਕੀਤੇ ਜਾਣ, ਠੀਕ ਆ, ਕਿ ਅਗਰ ਤੁਸੀਂ ਕਹੋ ਕਿ ਯਾਰ ਇਹ ਬਹੁਤ ਵਧੀਆ ਕੋਚ ਨੇ ਕਬੱਡੀ ਦੇ ਲਿਹਾਜ਼ ਨਾਲ ਵੀ, ਵੈਸੇ ਇਨਸਾਨੀਅਤ ਨਾਲ ਵੀ, ਜਿਨ੍ਹਾਂ ਨੇ ਮੈਂ ਤੁਹਾਡੇ ਕੋਲ ਨਾਂ ਲਵਾਂਗਾ, ਤੁਸੀਂ ਉਹਨਾਂ ਨੂੰ ਕੋਚ ਬਾਰੇ ਦੱਸਣਾ। ਸਭ ਤੋਂ ਪਹਿਲਾਂ ਭਾਈ ਸ਼ਬਾਜ ਬਿੰਦੇਸ਼ਾ, ਉਹ ਤੋਂ ਬਾਅਦ ਆਪਣੇ ਉਸਤਾਦ ਨਸੀਰ ਜੱਟ ਹੋ ਗਿਆ, ਭਾਈ ਅਤੀਕ ਵਿਰਕ ਹੋ ਗਿਆ, ਉਹ ਤੋਂ ਬਾਅਦ ਉਸਤਾਦ ਗੁਲਾਮ ਬਾਸ ਬੱਟ ਹੋ ਗਿਆ। ਇਹਨਾਂ ਬਾਰੇ ਤੁਸੀਂ ਦੱਸੋ ਕਿੱਦਾਂ ਦੇ ਕੋਚ ਨੇ, ਕਿੱਦਾਂ ਦੇ ਇਨਸਾਨ? ਯਾਰ ਕਿਹੜਾ ਨਾ ਭਾਈ ਬਾਸ, ਵੱਡਾ ਪਲੇਅਰ ਮਾਸ਼ਾਅੱਲਾ। ਨਹੀਂ ਉਹ ਪਲੇਅਰ ਤੇ ਮਾਸ਼ਾਅੱਲਾ ਬਹੁਤ ਵਧੀਆ ਹੋਏ ਨੇ, ਵੱਡਾ ਹੀ ਕੋਚ, ਬਿਲਕੁਲ ਠੀਕ। ਤੇ ਜਿਹੜਾ ਭਾਈ ਸ਼ਬਾਜ ਆ ਉਹ ਵੀ ਵੱਡਾ ਹੀ ਕੋਚ ਆ, ਸਹੀ, ਦੋਵੇਂ ਇਸ ਟਾਈਮ ਟਾਪ ਦੇ ਕੋਚ ਆ। ਤੇ ਕਿਹੜਾ ਉਸਤਾਦ ਨਸੀਰ ਆ, ਹਾਂਜੀ, ਉਹ ਤੇ ਭਾਈ ਸਿੱਧਾ ਜਾਣਾ ਸਾਡੇ ਤਰ੍ਹਾਂ, ਉਹਦਾ ਉਸਤਾਦ ਆ ਸਾਡਾ, ਉਹਨਾਂ ਸ਼ੁਕਲ ਮੇਲਾ ਵੀ ਹੈਗਾ ਵਾ, ਸਹੀ, ਤੇ ਵਧੀਆ ਬੰਦਾ ਉਹ ਵੀ। ਸਹੀ। ਤੇ ਭਾਈ ਤੀਕ ਵਿਰਕ ਉਹ ਵੀ ਠੀਕ ਆ ਭਾਜੀ ਮਾਸ਼ਾਅੱਲਾ, ਇਸ ਟਾਈਮ ਆਪਣੇ ਮੁੰਡਿਆਂ ਨੂੰ ਨਵਿਆਂ ਨੂੰ ਟ੍ਰੇਨਿੰਗ ਕਰਾਂਦਾ ਵਾ। ਮੇਰੇ ਖਿਆਲ ਨਾਲ ਤੁਸੀਂ ਅਗਰ ਐਵਰੇਜ ਕੱਢੀ ਜਾਵੇ ਤਾਂ ਤੁਸੀਂ ਉਹਨਾਂ ਨਾਲ ਬਹੁਤ ਮੈਚ ਖੇਲੇ ਭਾਈ ਤੀਕ। ਹਾਂਜੀ, ਪਹਿਲਾਂ ਬਹੁਤ ਮੈਚ ਖੇਡੇ ਇਨਸ਼ਾਅੱਲਾ, ਬਹੁਤ ਮੈਚ ਖੇਲੇ ਮੈਂ, ਕਿਉਂਕਿ ਤੁਹਾਨੂੰ ਦੇਖਦਾ ਰਿਹਾ ਨਾ ਖੁਦ ਕਿ ਤੁਹਾਡਾ ਅਗਰ ਉਹ ਸੈੱਟ ਬਣਾਉਂਦੇ ਹੁੰਦੇ ਸੀਗੇ ਤੇ ਤੀਕ ਪਾਵਾ ਉਹਨਾਂ ਦਾ ਪਹਿਲਾ ਪਲੇਅਰ ਹੁੰਦਾ ਸੀ। ਇਦਾਂ ਹੀ ਭਾਜੀ, ਇਦਾਂ ਹੀ ਨਾ ਭਾਜੀ ਕਿ ਭਾਈ ਤੀਕ ਵਿਰਕ ਦੇ ਕਲੱਬ ਦਾ ਪਹਿਲਾ ਜਿਹੜਾ ਪਲੇਅਰ ਆ ਜੀ ਉਹ ਤੀਕ ਪਾਵਾ। ਹਾਂਜੀ ਹਾਂਜੀ, ਇਦਾਂ ਹੀ ਬਹੁਤ ਮੈਚ ਖੇਲੇ ਤੁਸੀਂ ਉਹਨਾਂ ਨਾਲ, ਬਹੁਤ ਮੈਚ ਖੇਡੇ। ਤੇ ਭਾਜੀ ਲਾਸਟ ਤੇ ਸਾਡੇ ਚੈਨਲ ਦੇ ਥਰੂ ਹੀ ਜਿਹੜਾ ਆ ਤੁਸੀਂ ਸਾਡੇ ਨਾਜ਼ਰੀਨ ਨੂੰ, ਕਬੱਡੀ ਲਵਰ ਨੂੰ ਕੋਈ ਪੈਗਾਮ ਦੇਣਾ ਚਾਹੋ, ਉਹ ਸਾਡੇ ਚੈਨਲ ਵਾਸਤੇ ਜ਼ਰੀਏ ਦੇ ਸਕਦੇ ਹੋ। ਇਹ ਸਾਰਿਆਂ ਨੂੰ ਦਿਆਂ ਜਾਂ ਟੋਬੇ ਵਾਲੇ ਕੱਲਿਆਂ ਨੂੰ? ਸਾਰਿਆਂ ਨੂੰ ਦੋ ਜੀ, ਬਿਲਕੁਲ ਸਾਰਿਆਂ ਨੂੰ। ਇਹ ਕਬੱਡੀ ਵਾਲੇ ਸਾਰੀ ਗੱਲ ਹੈ, ਕਬੱਡੀ ਵਾਲੇ ਟੋਬੇ ਵਾਲਿਆਂ ਨੇ ਵੀ ਵੇਖਣਾ, ਫੈਸਲਾਬਾਦ ਵਾਲਿਆਂ ਨੇ ਵੀ ਦੇਖਣਾ। ਕੋਈ ਵੀ ਨਹੀਂ ਭਾਜੀ, ਅੱਲਾ ਖੈਰ ਕਰੇ, ਮਿਹਨਤ ਕਰਨੀ ਚਾਹੀਦੀ ਹੈ, ਬਿਲਕੁਲ ਖੁਰਾਕ ਖਾਣੀ ਚਾਹੀਦੀ ਹੈ, ਤੇ ਵਾਦੀ ਗੱਲ ਮੈਰੀ ਕਰੇਗਾ। ਸਹੀ, ਹੱਸਦੇ ਆ ਤੇ ਆ ਨੇੜੇ ਰਿਹਾ। ਮਿਹਨਤ ਕਰੋ ਯਾਰ, ਸੱਚੇ ਦਿਲ ਨਾਲ ਮਿਹਨਤ ਕਰੋ, ਖਾਓ ਪੀਓ, ਤੇ ਮੈਚ ਭਾਜੀ ਲੱਭ ਹੀ ਜਾਂਦੇ, ਤੁਹਾਨੂੰ ਪਤਾ ਆ ਤਗੜਾ ਹੋਵੇ ਮੈਚ ਲੱਭਦੇ ਫੇ ਫੋਨ ਨਹੀਂ ਕਰਨਾ ਪੈਂਦਾ ਕਹਿਣ ਨੂੰ ਭਾਈ ਮੈਨੂੰ ਮੈਚ ਖਿਲਾਓ, ਇਦਾਂ ਹੀ ਨਾ ਭਾਜੀ। ਹਾਂਜੀ, ਫਿਰ ਅਗਲੇ ਦਾ ਜਾਂਦਾ ਕਿ ਆ ਮੇਰਾ ਮੈਚ ਖੇਡ। ਅੱਛਾ, ਤੇ ਇਸ ਦੇ ਨਾਲ ਭਾਜੀ ਸਾਡਾ ਇੰਟਰਵਿਊ ਖਤਮ ਹੋਇਆ ਤੇ ਬਹੁਤ ਵਧੀਆ ਗੱਲਾਂ ਹੋਈਆਂ, ਔਰ ਇਨਸ਼ਾਅੱਲਾ ਇਹ ਜਲਦੀ ਅਪਲੋਡ ਕੀਤਾ ਜਾਏਗਾ। ਔਰ ਤੁਹਾਨੂੰ ਇਹ ਇੰਟਰਵਿਊ ਕਿੱਦਾਂ ਦਾ ਲੱਗਾ ਇਹ ਲਾਜ਼ਮੀ ਕਮੈਂਟ ਕਰਨਾ, ਤੇ ਨੈਕਸਟ ਅਸੀਂ ਕੇਸ ਪਲੇਅਰ ਦਾ, ਕੇਸ ਲੈਜੈਂਡ ਦਾ ਜਿਹੜਾ ਅਸੀਂ ਇੰਟਰਵਿਊ ਕਰਨਾ ਉਹ ਲਾਜ਼ਮੀ ਦੱਸਣਾ ਹੈ। ਥੈਂਕ ਯੂ।